ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ, ਜਿਹੜੇ ਸਵਾਲ ਪੁੱਛੇ ਜਾਂਦੇ ਮੰਗਲਵਾਰ ਨੂੰ ਉਹਨਾਂ ਦੇ ਬਹੁਤ ਸਾਰਿਆਂ ਦੇ ਜਵਾਬ ਉਹ ਅੱਜ ਵੀਰਵਾਰ ਦੇ ਦਿਨ ਦਿੰਦੇ ਆ ਅਤੇ ਕਈਆਂ ਦੇ ਉਹਦੇ ਵਿੱਚ ਦੇ ਦਿੱਤੇ ਜਾਂਦੇ। ਫਿਰ ਵੀ ਇਹਨਾਂ ਦੇ ਕੋਲ ਬਹੁਤ ਸਾਰੇ ਵਾਧੂ ਇਲਾਜ ਹੁੰਦੇ ਆ, ਉਹਨਾਂ ਬਾਰੇ ਇਹ ਗੱਲਬਾਤ ਕਰਦੇ ਆ। ਇਸ ਪ੍ਰੋਗਰਾਮ ਦੇ ਵਿੱਚ ਵੈਸੇ ਡਾਕਟਰ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਅਸੀਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਜਿਹੜੇ ਟੋਟਕੇ ਸਾਡੇ ਬਜ਼ੁਰਗ ਵਰਤਦੇ ਸੀ ਉਹਨਾਂ ਨੂੰ ਅੱਜ ਵੀ ਵਰਤਿਆ ਜਾਂਦਾ ਆ, ਉਹਨਾਂ ਨੂੰ ਅੱਜ ਵੀ ਹਰ ਇੱਕ ਕਮਿਊਨਿਟੀ ਦੇ ਵਿੱਚ ਵਰਤਿਆ ਜਾਂਦਾ ਆ। ਸੋ ਤੁਸੀਂ ਵੀ ਬਹੁਤ ਰਿਕੁਐਸਟ ਹੈ ਤੁਹਾਨੂੰ ਕਿ ਕੋਸ਼ਿਸ਼ ਕਰਿਆ ਕਰੋ ਕਿ ਉਹ ਜਿਹੜੀਆਂ ਹੋਮ ਰੈਮਡੀ ਆ ਉਹਨੂੰ ਵਰਤੋ। ਉਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ, ਜਾਂ ਤੁਹਾਨੂੰ ਬਾਏ ਹੋ ਜਾਊਗੀ ਗਾਂ ਗਰਮੀ ਹੋ ਜਾਊਗੀ। ਇੰਨਾ ਕੀ ਹੈਗਾ, ਉਹਨਾਂ ਨੂੰ ਬੈਲੈਂਸ ਕਰਨ ਦਾ ਤਰੀਕਾ ਜ਼ਰੂਰ ਸਿੱਖੋ ਕਿ ਉਹਨਾਂ ਨੂੰ ਬੈਲੈਂਸ ਕਿਵੇਂ ਕਰਨਾ ਹੈ। ਅਤੇ ਹੁਣ ਗੱਲਬਾਤ ਕਰਾਂਗੇ ਜਗਵੀਰ ਸਿੰਘ ਹੋਣਾ ਨਾ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾਂ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੂਬਾ ਸਿਰੀ, ਗੁਰਮੀਤ ਸਿੰਘ ਚੱਲੀ ਐਸਕਲੋਨ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੰਟਿਕਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਮੇਰੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਤੋਂ ਗੱਲ ਆਪਾਂ ਕਹਿੰਦੇ ਸੀਗੇ ਉਹਨੇ ਉਹ ਨਾ ਐਲਰਜੀ ਹੋ ਜਾਂਦੀ ਹੈ ਜਿਹੜੀ ਉਹਨੇ ਡਾਈ ਲਗਾਉਂਦੇ ਹੈਗੇ ਜੀ। ਉਹ ਪੁੱਛਦੇ ਸੀਗੇ ਉਹ ਡਾਈ ਲਗਾਉਣੀ ਬੰਦ ਕਰ ਦੇਣੀ, ਉਹਨੇ ਦੇਸੀ ਇਲਾਜ ਸਟਾਰਟ ਕਰੀ ਜੀ। ਅੱਛਾ ਜੀ। ਔਲਾ ਚੂਰਨ, ਔਲਿਆਂ ਦਾ ਪਾਊਡਰ ਲੈਣਾ ਹੈਗਾ 2 ਚਮਚੇ ਤੇ ਮਹਿੰਦੀ 2 ਚਮਚੇ। ਇਹਨਾਂ ਨੂੰ ਪਾਣੀ ਨਾਲ ਘੋਲ ਕੇ ਪੇਸਟ ਜਿਹਾ ਬਣਾ ਕੇ ਲਗਾਏ। ਹੌਲੀ ਹੌਲੀ ਇਹਦੇ ਨਾਲ ਆਟੋਮੈਟਿਕਲੀ ਵਾਲ ਸਾਰੇ ਕਾਲੇ ਉੱਗਣ ਲੱਗ ਜਾਣਗੇ ਜੀ। ਠੀਕ ਹੈ ਜੀ। ਹਾਂ ਜੀ, ਡਾਈ ਤੇ ਹੀ ਵਧੀਆ ਹੋ ਜਾਊਗਾ। ਜੇ ਨਹੀਂ ਤੁਹਾਨੂੰ ਫਿਰ ਨਹੀਂ ਤਾਂ ਔਲੇ ਦੇ ਪਾਊਡਰ ਦੇ ਵਿੱਚ ਤੁਸੀਂ ਨਿੰਬੂ ਨਿਚੋੜ ਗਈ ਇਹ ਤੁਸੀਂ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਔਲੇ ਪਾਊਡਰ ਦੇ ਵਿੱਚ 1 ਚਮਚਾ ਤੁਸੀਂ ਔਲਿਆਂ ਦਾ ਪਾਊਡਰ ਰੋਜ਼ ਖਾਣਾ ਹੈਗਾ ਜੀ। ਇਹ ਵੀ ਵਾਲ ਕਾਲੇ ਕਰਨੇ ਵਿੱਚ ਮਦਦ ਕਰਦਾ ਹੈਗਾ ਵੀ। ਜਾਂ ਫਿਰ ਤੁਸੀਂ ਆਪਣੇ ਜਿਹੜੇ ਪਿਆਜ਼ ਦਾ ਰਸ ਹੁੰਦਾ ਉਹ ਵੀ ਵਾਲਾਂ 'ਚ ਲਗਾ ਸਕਦੇ ਹੈਗੇ। ਇਹ ਵੀ ਆਪਣੇ ਕਾਲੇ ਸਟਾਰਟ ਹੋ ਜਾਂਦੇ ਜੀ ਵਾਲਾਂ ਨੇ। ਜਿਹੜੇ ਕਹਿੰਦੇ ਸੀ ਅੱਖਾਂ ਦੇ ਵਿੱਚੋਂ ਖੁਰਕ ਹੁੰਦੀ ਹੈਗੀ, ਉਹ ਤੋਂ ਪਹਿਲਾਂ ਵੀ ਦੱਸਿਆ ਹੈਗਾ ਜੀ। 30 ml ਤੁਸੀਂ ਆਪਣੇ ਗੁਲਾਬ ਦਾ ਪਾਣੀ ਲੈਣਾ ਹੈਗਾ ਤੇ 1 ਚੁਟਕੀ ਵਿੱਚੋਂ ਤੁਸੀਂ ਆਪਣੇ ਫਟਕੜੀ ਬਣਾ ਦੇਣੀ ਹੈਗੀ। ਜਿਸ ਤਰ੍ਹਾਂ ਮਰਜ਼ੀ ਅੱਖਾਂ ਦੇ ਵਿੱਚੋਂ ਪ੍ਰੋਬਲਮ ਹੋਵੇ ਸਾਰੇ ਐਨ ਠੀਕ ਹੋ ਜਾਂਦੀ ਜੀ ਇਹਦੇ ਨਾਲ, ਪੱਕੀ ਗੱਲ ਹੈ ਇਹ। ਅਸੀਂ ਜਿਹੜੇ ਕਹਿੰਦੇ ਜੋੜਾਂ ਦਾ ਦਰਦ ਹੁੰਦਾ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇੱਕ ਤਾਂ ਮਾਲਿਸ਼ ਕਰਨ ਵਾਸਤੇ ਹੈਗੀ, ਤੁਸੀਂ ਆਪਣੇ ਕਨੇਰ ਦੇ ਥੜੇ, ਕੰਨੀ ਤਾਂ ਇੱਧਰ ਬਹੁਤ ਹੁੰਦੇ, ਕਨੇਰ ਦੇ ਪੱਤੇ ਲੈ ਕੇ ਤੁਸੀਂ ਤਿਲਾਂ ਦੇ ਤੇਲ ਦੇ ਵਿੱਚੋਂ ਚਾਹੇ ਤਾਂ ਐਵੇਂ ਘੋਟ ਲਓ ਤੁਸੀਂ ਉਹਨਾਂ ਨੂੰ, ਉਹਦੀ ਮਾਲਿਸ਼ ਕਰਨੀ ਹੈਗੀ। ਨਹੀਂ ਤੁਸੀਂ ਉਬਾਲ ਕੇ ਵੀ ਤੇਲ ਦੇ ਵਿੱਚੋਂ ਉਹਦਾ ਤੇਲ ਬਣਾ ਲਓ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਫਿਰ ਜਿਨ੍ਹਾਂ ਦੇ ਜੋੜਾਂ 'ਚ ਦਰਦ ਹੁੰਦਾ ਹੈਗਾ ਉਹ ਤੁਸੀਂ ਆਪਣੇ ਹਰੜਾਂ ਦਾ ਪਾਊਡਰ ਲੈਣਾ ਹੈਗਾ 1 ਚਮਚਾ। 2 ਚਮਚੇ ਤੁਸੀਂ ਵਿੱਚੋਂ ਅਰੰਡੀ ਦਾ ਤੇਲ, ਇਹ ਮਿਕਸ ਕਰਕੇ ਤੁਸੀਂ ਖਾਓ। ਇਹਦੇ ਨਾਲ ਆਪਣੇ ਬਹੁਤ ਫਰਕ ਪੈਂਦਾ ਜੀ। ਇਹਦੇ ਨਾਲ ਜਿਹੜੀ ਸਾਰਿਆਂ ਤੋਂ ਬਹੁਤ ਹੈ ਔਖਾ ਥੋੜ੍ਹਾ ਅਰੰਡੀ ਦਾ ਤੇਲ ਲੈਣਾ ਅਤੇ ਪਰ ਉਹਨੇ ਆਰਾਮ ਬਹੁਤ ਛੇਤੀ ਕਰ ਦਿੰਦਾ ਜੀ। ਜਾਂ ਫਿਰ ਤੁਸੀਂ ਅੱਧਾ ਚਮਚਾ ਸੁੰਢ ਦਾ ਕਾਂਜੀ ਦਾ ਲੈਣਾ ਜੀ, ਗਾਜਰਾਂ ਦੀ ਕਾਂਜੀ ਪਾ ਕੇ ਉਹਦੇ ਨਾਲ ਤੁਸੀਂ ਲੈ ਸਕਦੇ ਹੈਗੇ। ਫਿਰ ਗੁੱਗਲ ਦੀਆਂ ਗੋਲੀਆਂ ਤੁਸੀਂ ਲੈ ਸਕਦੇ ਹੈਗੇ। ਜੇ ਯੋਗਰਾਜ ਗੁੱਗਲ ਦੀਆਂ ਮਿਲ ਜਾਵੇ ਤੁਹਾਨੂੰ ਗੋਲੀਆਂ ਤਾਂ ਬਹੁਤ ਵਧੀਆ ਹੈਗੀਆਂ। ਨਹੀਂ ਇਕੱਲੀ ਉਹਨੇ ਗੁੱਗਲ ਦੀਆਂ ਗੋਲੀਆਂ ਤੁਸੀਂ ਲਈ ਚੱਲੋ, ਉਹ ਵੀ ਵਧੀਆ ਚੀਜ਼ ਰਹੇਗੀ। ਅਤੇ ਐਲੋਵੀਰਾ ਇਹਦੇ ਵਿੱਚ ਚੰਗਾ ਰਹਿੰਦਾ। 2 ਇੰਚ ਦਾ ਟੁਕੜਾ ਤੁਸੀਂ ਐਲੋਵੀਰੇ ਦਾ ਘੀ ਦੇ ਵਿੱਚ ਉਹਨੇ ਭੁੰਨ ਕੇ ਅਤੇ ਨਾਲੇ ਭਾਵੇਂ ਤੁਸੀਂ ਦੋ ਕਲੀਆਂ ਲਸਣ ਦੀਆਂ ਨਾਲੇ ਭੁੰਨ ਲਓ ਐਲੋਵੀਰਾ ਦੇ ਨਾਲ, ਉਹ ਤੁਸੀਂ ਖਾਓ। ਉਹਦੇ ਨਾਲ ਆਪਣੇ ਵਧੀਆ ਰਹਿੰਦਾ ਸਾਰਾ। ਫਿਰ ਗ੍ਰੀਨ ਟੀ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ 10 ਮੂਲ ਦੀ ਚਾਹ, 10 ਮੂਲ ਦਾ ਲੈ ਕੇ 10 ਮੂਲ ਪਾਊਡਰ ਮਿਲ ਜਾਂਦਾ ਜਿਹਦਾ ਬਣਿਆ ਬਣਾਇਆ ਮਿਲ ਜਾਂਦਾ ਤੁਹਾਨੂੰ 10 ਮੂਲ, ਉਹਦੀ ਚਾਹ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਇਹ ਵਧੀਆ ਚੀਜ਼ ਹੈਗੀ। ਫਿਰ ਨਾਗਰ ਮੁੱਥਾ ਤੁਸੀਂ 50 ਗ੍ਰਾਮ ਲੈਣਾ ਹੈਗਾ, ਸੁੰਡ 50 ਗ੍ਰਾਮ ਲੈਣੀ ਹੈਗੀ। ਇਹ ਮਿਕਸ ਕਰਕੇ ਤੁਸੀਂ 1 ਚਮਚਾ ਇਹਦਾ ਅਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਆਪਣੇ ਲਸਣ, ਅਦਰਕ, ਕਾਲੀ ਮਿਰਚਾਂ, ਹਲਦੀ, ਲੌਂਗ, ਮੇਥੀ, ਥੋੜ੍ਹਾ ਕਾਲਾ ਨੂੰ ਇਹਦੀ ਚਟਨੀ ਜੀ ਬਣਾ ਕੇ ਰੱਖ ਲਓ। ਸਾਰੀ ਚੀਜ਼ਾਂ ਜੀ ਆਪਾਂ ਘਰ ਚਟਨੀ ਰੋਟੀ ਨਾਲ ਖਾਂਦੇ, 2 ਚਮਚੇ ਆਪਣੇ ਚਟਨੀ ਤੁਸੀਂ ਆਪਣੇ ਰੋਜ਼ ਖਾ ਲਈ ਜਾਂਦੇ ਰੋਟੀ ਨਾਲ। ਇਹ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਿੱਚੋਂ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਕਾਲੀ ਮਿਰਚਾਂ, ਸੁੰਡ, ਜਵੈਣ, ਲੌਂਗ, ਫਿਰ ਜਾਇਫਲ, ਦਾਲਚੀਨੀ, ਇਹ ਸਾਰੀਆਂ ਚੀਜ਼ਾਂ ਲੈ ਕੇ ਮਸਾਲੇ ਵਾਲੀਆਂ ਜਿਹੜੀਆਂ ਚੀਜ਼ਾਂ ਉਹ ਵੀ ਤੁਸੀਂ ਅੱਧਾ ਚਮਚਾ ਲਈ ਚੱਲੋ। ਅੱਗੇ ਜਿਹੜੇ ਕਹਿੰਦੇ ਸੀ ਖਾਂਸੀ ਜੀ ਆਉਂਦੀ ਰਹਿੰਦੀ ਹੈਗੀ ਉਹਦੇ ਨਾਲ ਉਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਅੱਧਾ ਚਮਚਾ ਕਾਲੇ ਤਿਲ,
ਤੇ ਅੱਧਾ ਚਮਚਾ ਤੁਲਸੀ ਪਾਊਡਰ ਤੇ ਅੱਧਾ ਚਮਚਾ ਸੁੰਡ, ਇਹਦੀ ਚਾਹ ਬਣਾ ਕੇ ਤੁਸੀਂ ਉਹਨੇ ਪੀ ਲਿਆ ਕਰੋ। ਇਹ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਿੱਚੋਂ। ਫਿਰ ਨਹੀਂ ਤਾਂ ਉਹਨੇ ਤੁਸੀਂ ਲੈ ਸਕਦੇ ਹੈਗੇ ਤੇ ਸੁੱਕੀ ਜਿਹੜੀ ਖੰਘ ਕਹਿੰਦੇ ਸੀਗੇ, ਇਹਦੇ ਵਿੱਚੋਂ ਸ਼ੱਕਰ ਲੈਣੀ ਹੈਗੀ 50 ਗ੍ਰਾਮ, ਕਿੱਕਰ ਦਾ ਗੂੰਦ 50 ਗ੍ਰਾਮ। ਇਹ ਜਦ ਤੁਸੀਂ ਮਿਕਸ ਕਰੋਗੇ ਇਹਦੇ ਆਪਣੇ ਗੋਲੀਆਂ ਜਾਂ ਬਣਾ ਲਓ ਤੁਸੀਂ। ਸਭ ਬੇਰ ਦੀ ਗੁਟਲੀ ਆਉਂਦੀ ਹੈ ਤੇ ਥੋੜ੍ਹਾ ਵਿੱਚੋਂ ਸ਼ਹਿਦ ਪਾ ਲਈ ਜਾਂ ਕੋਈ ਪਾਣੀ ਪਾ ਕੇ ਭਾਵੇਂ ਬਣਾ ਲਓ ਗੋਲੀਆਂ ਜਿਹੀਆਂ ਵੱਟ ਲਈ। ਸਭ ਵੱਡੀਆਂ ਵੱਡੀਆਂ ਗੋਲੀਆਂ ਹੁੰਦੀਆਂ ਉਹ ਜਿਹੀਆਂ ਉਹਨੇ ਤੁਸੀਂ ਇੱਕ ਗੋਲੀ ਮੂੰਹ ਪਾ ਕੇ ਚੂਸ ਲਿਆ ਕਰੋ। ਇਹਦੇ ਨਾਲ ਜਿਹੜੀ ਸੁੱਕੀ ਖੰਘ ਜੀ ਉਹਨੇ ਠੀਕ ਹੋ ਜਾਂਦੀ। ਜਾਂ ਹੱਥੂ ਜਾਂਦਾ ਖੰਘ ਜੀ ਆਉਂਦੀ, ਤੁਸੀਂ ਅਦਰਕ ਦਾ ਰਸ, ਜਿੰਨਾ ਤੁਸੀਂ ਅਦਰਕ ਦਾ ਰਸ ਲੈਣਾ ਉਹਦੇ ਦੁੱਗਣਾ ਵਿੱਚੋਂ ਸ਼ਹਿਦ ਪਾਉਣਾ ਹੈਗਾ। ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਉਹਨੇ ਜਿਹੜੀ ਬੜੀ ਇਲਾਇਚੀ ਹੁੰਦੀ ਹੈ ਉਹਨੂੰ ਪੀ ਕੇ ਉਹ ਤੁਸੀਂ ਅੱਧਾ ਕੁ ਚਮਚਾ ਉਹ ਤੁਸੀਂ ਆਪਣੇ ਪਾਣੀ ਨਾਲ ਲੈ ਸਕਦੇ ਹੈਗੇ, ਕੋਸੇ ਪਾਣੀ ਨਾਲ ਇਹ ਲੈ ਲਿਆ ਕਰੋ। ਫਿਰ ਖਾਂਸੀ ਵਾਸਤੇ ਹੈਗੇ ਤੁਸੀਂ ਤੁਲਸੀ ਲੈਣੀ 50 ਗ੍ਰਾਮ, ਹਰੜਾ 50 ਗ੍ਰਾਮ, ਮਿਸ਼ਰੀ 50 ਗ੍ਰਾਮ, ਇਹਨਾਂ ਦਾ ਪਾਊਡਰ ਬਣਾ ਕੇ 1 ਚਮਚਾ ਤੁਸੀਂ ਪਾਊਡਰ ਦਾ, ਅੱਧਾ ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਤੁਸੀਂ ਰਾਤ ਨੂੰ ਪੈਣ ਲੱਗੇ ਛੱਟ ਲਿਆ ਕਰੋ। ਜਿਹੜੇ ਕਹਿੰਦੇ ਰਾਤ ਨੂੰ ਖੰਘ ਜੀ ਆਉਂਦੀ ਰਹਿੰਦੀ ਹੈਗੀ, ਉਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਨਹੀਂ ਤਾਂ ਉਹਨੇ ਤੁਸੀਂ ਉਹਨੇ ਅੱਧਾ ਚਮਚਾ ਤੁਸੀਂ ਆਪਣੇ ਤਿਰਫਲਾ ਪਾਊਡਰ ਵੀ ਤੁਸੀਂ ਲੈ ਸਕਦੇ ਹੈਗੇ, ਵਧੀਆ ਚੀਜ਼ ਹੈਗੀ ਤਿਰਫਲਾ ਪਾਊਡਰ। ਉਹਦੇ ਵਿੱਚ ਮੈਂ ਤੁਸੀਂ ਅੰਦਾਜ਼ੇ ਨਾਲ ਲੈ ਕੇ ਜਿੰਨਾ ਥੋੜ੍ਹਾ ਜੀ ਕਰਦਾ 5-6 ਚਮਚੇ ਇੱਕ ਕੌਲੀ ਜਿਵੇਂ ਬਣਾ ਕੇ ਰੱਖ ਲਓ। 5-7 ਚਮਚੇ ਤੁਸੀਂ ਆਪਣੇ ਤਿਰਫਲਾ ਪਾਊਡਰ ਪਾ ਲਿਆ। ਫਿਰ ਉਹਦੇ ਵਿੱਚੋਂ ਸ਼ਹਿਦ ਉਨਾ ਕੁ ਪਾਉਣਾ ਅੰਦਾਜ਼ੇ ਨਾਲ ਜਿਸ ਤਰ੍ਹਾਂ ਆਪਣੇ ਜਾਮ ਜਾਂ ਬਣ ਜਾਵੇ। ਉਹ ਇੱਕ ਜਾਮ ਜੇ ਤਾਂ ਤੁਸੀਂ 1 ਚਮਚਾ ਤੁਸੀਂ ਆਪਣੇ ਲੈ ਕਰੋ। ਜਾਂ ਫਿਰ ਤੁਸੀਂ ਆਪਣੇ 1 ਚੁਟਕੀ ਕਾਲੀ ਮਿਰਚਾਂ ਦੀ, 1 ਚੁਟਕੀ ਹਲਦੀ ਦੀ ਤੇ ਥੋੜ੍ਹੇ ਦੇਸੀ ਘੀ ਦੇ 1 ਚਮਚਾ ਦੇਸੀ ਘੀ ਲੈ ਕੇ ਉਹਦੇ ਵਿੱਚੋਂ ਮਿਕਸ ਕਰਕੇ ਉਹ ਤੁਸੀਂ ਉਹਨੇ ਖਾ ਵੀ ਸਕਦੇ ਹੈ ਤੇ ਮਾਲਿਸ਼ ਵੀ ਕਰ ਸਕਦੇ ਹੈਗੇ ਗਲ ਦੇ ਉੱਤੇ। ਇਹਦੇ ਜਿਹੜੀ ਖੁਸ਼ਕੀ ਜੀ ਹੁੰਦੀ ਖੰਘ ਫਿਰ ਉਹ ਹਟ ਜੂਗੀ ਇਹਦੇ ਨਾਲ। ਨਹੀਂ ਤਾਂ ਸਿੱਧਾ ਦੇਸੀ ਇਲਾਜ ਹੈਗਾ ਇੱਕ। ਅੱਜ ਕੱਲ੍ਹ ਅੰਬਾਂ ਦੀ ਮੌਸਮ ਹੈਗੀ, ਇੱਕ ਅੰਬ ਲਿਆ ਕੇ ਤੁਸੀਂ ਆਪਣੇ ਅਵਨ ਦੇ ਵਿੱਚੋਂ ਰੱਖ ਦੇਣਾ ਹੈਗਾ, ਉਹਨੂੰ 350 ਤੇ ਛੱਡ ਕੇ ਲੋ ਹੀਟ ਤੇ 10-15 ਮਿੰਟ ਤੁਸੀਂ ਆਪਣੇ ਪਿਆ ਰਹਿੰਦਾ ਨਾ ਅਵਨ ਦੇ ਵਿੱਚੋਂ ਉਹਨੂੰ 10 ਕੁ ਮਿੰਟ ਐਂ ਜਾਂ ਗਰਮ ਜਿਹਾ ਹੋ ਜਾਊਗਾ। ਫਿਰ ਬਾਹਰ ਆ ਕੇ ਤੁਸੀਂ ਠੰਡਾ ਕਰਕੇ ਉਹ ਤੁਸੀਂ ਅੰਬ ਚੂਸਣਾ ਹੈਗਾ ਹੌਲੀ ਹੌਲੀ, ਜਿਸ ਤਰ੍ਹਾਂ ਆਪਣੇ ਇੰਡੀਆ ਚੂਸਦੇ ਹੁੰਦੇ ਸੀਗੇ ਅੰਬ। ਉੱਪਰ ਤੇ ਡੋਡੀ ਜੀ ਲਾ ਕੇ ਉਹਦੀ ਉਹ ਚੂਸੋ, ਉਹਦੇ ਨਾਲ ਵੀ ਥਾਰੀ ਆਉਂਦੇ ਜਿਹੜੀ ਸੁੱਕੀ ਖੰਘ ਜੀ ਆਉਂਦੀ ਤੁਹਾਨੂੰ ਉਹ ਠੀਕ ਹੋ ਜੂਗੀ ਇਹਦੇ ਨਾਲ। ਅਤੇ ਜੇ ਤੁਹਾਨੂੰ ਫੀਲ ਹੁੰਦਾ ਵੀ ਮੇਰਾ ਮੂੰਹ ਸੁੱਕਦਾ ਹੈਗਾ ਜਾਂ ਸੁੱਕਦੇ ਮੂੰਹ ਸੁੱਕਦੇ ਕਰਕੇ ਤੁਹਾਨੂੰ ਖੰਘ ਜੀ ਆਉਂਦੀ ਹੈਗੀ ਤਾਂ ਤੁਸੀਂ ਉਹਨੇ ਪਲੰਬ ਖਾ ਸਕਦੇ ਹੈਗੇ। ਇਹਦੇ ਵਿੱਚੋਂ ਪਲੰਬ ਤੁਸੀਂ ਉਹਨੇ ਖਾਣ ਲਾ ਜੋ ਉਹ ਠੀਕ ਕਰ ਦਿੰਦੀ ਹੈ। ਫਿਰ ਛੋਟੀ ਇਲਾਇਚੀ ਹੁੰਦੀ ਹੈ ਤੁਸੀਂ ਉਹ ਮੂੰਹ ਪਾ ਕੇ ਚੂਸ ਲਿਆ ਕਰੋ। ਜਾਂ ਜੇ ਤੁਹਾਨੂੰ ਸ਼ਹਿਤੂਤ ਦਾ ਸ਼ਰਬਤ ਮਿਲਦਾ ਇੱਥੇ ਤੁੰਤਾ ਦਾ, ਜਿਹਨੂੰ ਆਪਣੇ ਪੰਜਾਬੀ ਮੈਂ ਕਹਿੰਦੇ ਤੁੰਤਾ ਦਾ ਸ਼ਰਬਤ, ਉਹ ਪੀ ਸਕਦੇ ਹੈਗੇ। ਫਿਰ ਸੰਗਤਰੇ ਦਾ ਜੂਸ, ਅਨਾਰ ਦਾ ਜੂਸ, ਇਹ ਤੁਸੀਂ ਜ਼ਿਆਦਾ ਯੂਜ਼ ਕਰੋ। ਫਿਰ ਨਹੀਂ ਤਾਂ ਪੈਣ ਲੱਗੇ ਸ਼ਾਮ ਨੂੰ ਗਲੀਸਰੀਨ ਲਗਾ ਸਕਦੇ ਹੈਗੇ ਤੁਸੀਂ ਮੂੰਹ ਦੇ ਵਿੱਚ, ਅੱਧਾ ਕੁ ਚਮਚਾ ਮੂੰਹ ਦੇ ਵਿੱਚ ਗਲੀਸਰੀਨ ਪਾ ਕੇ ਅਤੇ ਉਹਦੇ ਜਿਸ ਤਰ੍ਹਾਂ ਕੂਲੀਆਂ ਕਰਦੇ ਹੁੰਦੇ ਹੌਲੀ ਹੌਲੀ ਪਹਿਲਾਂ ਮੂੰਹਾਂ ਘੁਮਾਈ ਜਾਣਾ ਉਹਨੂੰ 2 ਮਿੰਟ, ਉਹਦੇ ਬਾਹਰ ਥੁੱਕ ਦਿਓ। ਉਹਦੇ ਨਾਲ ਵੀ ਜੇ ਸਾਰੇ ਕੋਈ ਗਲਾ ਇਨਫੈਕਸ਼ਨ ਜਾਂ ਕੋਈ ਸੋਜਿਸ਼ ਜਾਂ ਕੋਈ ਇਹੋ ਜਿਹੀ ਚੀਜ਼ ਹੈ ਉਹ ਆਪਣੇ ਠੀਕ ਹੋ ਜਾਂਦੀ ਉਹਦੇ ਨਾਲ। ਜਿਹੜੇ ਕਹਿੰਦੇ ਸੀਗੇ ਸਿੱਕਰੀ ਹੈਗੀ ਸਿਰ ਦੇ ਵਿੱਚੋਂ, ਉਹ ਉਹਨੇ ਸਿੱਕਰੀ ਤਾਂ ਬੇਸਣ ਨਾਲ ਵੀ ਠੀਕ ਹੋ ਜਾਂਦੀ ਹੈ ਜੀ। ਬੇਸਣ ਪਾਣੀ ਮੈਂ ਘੋਲ ਕੇ ਉਹ ਸਿਰ 'ਤੇ ਮਲ ਲਓ, ਘੰਟੇ 2 ਘੰਟੇ ਬਾਅਦ ਤੁਸੀਂ ਨਹਾ ਲਓ, ਉਹ ਠੀਕ ਕਰ ਦਿੰਦੀ ਹੈਗੀ। ਨਹੀਂ ਆਪਣੇ ਗਰੰਟੀ ਵਾਲਾ ਕੰਮ ਹੈਗਾ, ਤੁਸੀਂ ਸੈਲਸ਼ੀਅਮ ਸ਼ੈਂਪੂ ਆਉਂਦਾ ਜੀ, ਉਹਦੇ ਉੱਤੇ ਮੈਡੀਕੇਟਡ ਸ਼ੈਂਪੂ ਹੈ 2.5% ਲਿਖਿਆ ਵਾ ਹੁੰਦਾ ਉਹਦੇ ਉੱਤੇ 2.5%। ਇਹ ਧਿਆਨ ਰੱਖਣਾ ਹੈਗਾ। ਆਮ ਇਹ ਮੈਡੀਕੇਟਡ ਸ਼ੈਂਪੂ ਹੈ ਜੀ, ਖਾਸ ਹੈਗਾ ਇਹ ਪੱਕੀ ਗਰੰਟੀ ਹੈ ਜੀ। ਇਹ ਤੁਸੀਂ ਲਗਾਓ, ਸਿਰਮਾ ਲਗਾਉਣਾ ਹੈਗਾ ਅਤੇ ਲਗਾ ਕੇ ਪਾਣੀ ਪਹਿਲਾਂ ਸਿਰ ਗਿੱਲਾ ਕਰ ਲਓ, ਫਿਰ ਪਾਣੀ ਸ਼ੈਂਪੂ ਲਗਾਉਣਾ ਹੈਗਾ। ਫਿਰ ਤੁਸੀਂ 5-7 ਮਿੰਟ ਵੇਟ ਕਰਨੀ ਹੈਗੀ, ਫਿਰ ਤੁਸੀਂ ਆਪਣੇ ਨਹਾ ਲਓ ਅਤੇ ਹੁਣ ਇਹਦੇ ਨਾਲ ਪੱਕੀ ਗਰੰਟੀ ਹੈ ਜੀ, ਇਹਦੇ ਨਾਲ ਆਪਣੇ ਸਿੱਕਰੀ ਹਟ ਜਾਂਦੀ ਹੈਗੀ ਇਹਦੇ ਨਾਲ। ਜਾਂ ਫਿਰ ਨਹੀਂ ਤਾਂ ਨਾਰੀਅਲ ਦਾ ਤੇਲ ਤੁਸੀਂ 100 ਗ੍ਰਾਮ ਲੈ ਲਓ, 5-4 ਟਿੱਕੀਆਂ ਵਿੱਚੋਂ ਮੁਸ਼ਕ ਦੀਆਂ ਮਿਕਸ ਕਰ ਲਓ, ਉਹ ਤੁਸੀਂ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਰੀਠੇ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਛਿਲਕੇ ਲੈ ਕੇ ਉਹਨਾਂ ਨੂੰ ਤੁਸੀਂ ਪੀ ਲੈਣਾ ਹੈਗਾ, ਪਾਣੀ ਪਾ ਕੇ ਤੁਸੀਂ ਪਤਲਾ ਜਿਹਾ ਪੇਸਟ ਜਿਹਾ ਬਣਾ ਕੇ ਉਸੇ 'ਤੇ ਲਗਾਓ ਤੁਸੀਂ, ਉਹ ਤੁਸੀਂ ਆਪਣੇ ਫਿਰ ਨਾ ਲਓ ਅੱਧੇ ਕੁ ਘੰਟੇ ਬਾਅਦ, ਇਹਦੇ ਨਾਲ ਵੀ ਸਾਰੀ ਸਿੱਕਰੀ ਹਟ ਜੂਗੀ। ਨਹੀਂ ਤਾਂ ਔਲੇ ਦਾ ਜੂਸ ਲੈ ਕੇ ਥੋੜ੍ਹਾ ਜਿਹਾ ਉਹਦੇ ਵਿੱਚੋਂ ਤੁਸੀਂ ਨਿੰਬੂ ਦਾ ਜੂਸ ਮਿਕਸ ਕਰਕੇ ਇਹ ਫਿਰ ਜਿਸ ਤਰ੍ਹਾਂ ਤੇਲ ਲਗਾਉਂਦੇ ਹੁੰਦੇ ਆਪਾਂ ਉਸ ਤਰ੍ਹਾਂ ਐਨ ਚੰਗੀ ਤਰ੍ਹਾਂ ਮਲਣਾ ਹੈਗਾ ਸਿਰ ਦੇ ਵਿੱਚ। ਇਹਦੇ ਉੱਤੇ ਘੰਟਾ 2 ਘੰਟਾ ਲਗਾਓ ਅਤੇ ਉਹਦੇ ਬਾਅਦ ਵੀ ਤੁਸੀਂ ਉਹਨੇ ਨਹਾ ਸਕਦੇ ਹੈਗੇ। ਨਹੀਂ ਰਾਤ ਨੂੰ ਲਗਾ ਕੇ ਪੈ ਜਾਓ, ਸਵੇਰ ਨੂੰ ਨਹਾ ਲਿਓ, ਇਹਦਾ ਕਿਹੜੇ ਕੋਈ ਸਮੈਲ ਨਹੀਂ ਹੈ ਕੋਈ ਚਿਪਚਿਪਾ ਹੋਣਾ, ਇਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਨਹੀਂ ਤਾਂ ਨਿੰਬ ਦੇ ਰਸ ਦੇ ਵਿੱਚੋਂ ਨਿੰਬੂ ਦੇ ਰਸ ਦੇ ਵਿੱਚੋਂ ਤੁਸੀਂ ਥੋੜ੍ਹੇ ਨਿੰਬ ਦੇ ਪੱਤੇ ਉਹ ਆਪਣੇ ਘੋਟ ਲੈਣੇ ਹੈਗੇ, ਉਹਦਾ ਪੇਸਟ ਜਿਹਾ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ, ਇਹ ਵੀ ਆਪਣੇ ਹਟਾ ਦੂਗਾ। ਨਹੀਂ ਤਾਂ ਨਿੰਬ ਦਾ ਤੇਲ ਲਗਾ ਲਓ ਤੁਸੀਂ। ਅੱਗੇ ਗੱਲ ਕਰਦੇ ਜਿਹੜੇ ਕਹਿੰਦੇ ਤੇ ਪਿਸ਼ਾਬ ਜ਼ਿਆਦਾ ਹੈਗਾ ਹੈ, ਉਹਦੇ ਵਿੱਚ ਤੁਸੀਂ
1 ਗ੍ਰਾਮ ਜਵੱਤਰੀ ਲੈਣੀ ਹੈ ਜੀ। ਜੈਫਲ ਜਵੱਤਰੀ ਜਿਹੜੇ ਮਸਾਲੇ ਮਾ ਹੁੰਦੀ ਜਵੱਤਰੀ ਲਿਖਿਆ ਹੋਊਗਾ, ਹਰੇਕ ਸਟੋਰਾਂ 'ਚ ਪਈ ਹੈਗੀ। ਉਹ ਐਂ ਸਮਝ ਲਓ ਤੁਸੀਂ ਅੰਦਾਜ਼ੇ ਨਾਲ 1 ਚਮਚੇ ਦਾ 30 ਹਿੱਸਾ ਲੈਣਾ, ਬਾਹਲੀ ਨਹੀਂ ਲੈਣੀ ਹੈ। 1 ਚਮਚੇ ਦਾ 30 ਹਿੱਸਾ ਅਤੇ ਉਹਦੇ ਵਿੱਚੋਂ ਉਹਦੇ ਦੁੱਗਣੀ ਮਿਸ਼ਰੀ ਮਿਲਾ ਲੈਣੀ ਹੈਗੀ। ਉਹ ਤੁਸੀਂ ਆਪਣੇ ਦੁੱਧ ਨਾਲ ਲੈ ਲੈਣੀ ਹੈਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਅੰਗੂਰ ਜ਼ਿਆਦਾ ਖਾ ਸਕਦੇ ਹੈਗੇ, ਜਾਂ ਫਿਰ ਜਿਹੜੇ ਅਨਾਜ ਦੇ ਛਿੱਲਕ ਹੁੰਦੇ ਹੈਗੇ, ਅਨਾਜ ਦੇ ਛਿੱਲਕ ਉਹ ਵੀ ਥੋੜ੍ਹਾ ਜਿਹਾ ਟੁਕੜਾ, ਜਿਸ ਤਰ੍ਹਾਂ ਅਨਾਜ ਦਾ ਛਿਲਕ ਦਾ ਮਤਲਬ ਚੌਥਾ ਹਿੱਸਾ, ਉਹ ਇੱਕ ਅਨਾਜ ਦੇ ਛਿਲਕਿਆਂ ਦੇ 4 ਹਿੱਸੇ ਕਰ ਲਓ। 1 ਹਿੱਸਾ ਤੁਸੀਂ ਆਪਣੇ ਚੱਬ ਕੇ ਉੱਤੇ ਆਪਣੇ ਤਾਜ਼ਾ ਪਾਣੀ ਪੀ ਲਓ ਉੱਪਰ। ਐਂ ਸੁਕਾਉਣੇ ਦੀ ਵੀ ਨਹੀਂ ਲੋੜ, ਐਂ ਤਾਜ਼ੀ ਚੱਬ ਕੇ ਉਹ ਕਿਹੜਾ ਹੁੰਦਾ। ਫਿਰ ਨਾਸ਼ਪਾਤੀਆਂ ਜਿਹੜੀਆਂ ਹੁੰਦੀਆਂ ਹੈਗੀਆਂ ਆਪਣੇ ਪੀਅਰ ਜਿਹਨਾਂ ਨੂੰ ਕਹਿੰਦੇ, ਇਹਦਾ ਜੂਸ ਵੀ ਵਧੀਆ ਰਹਿੰਦਾ ਹੈਗਾ ਇਹਦੇ ਵਿੱਚੋਂ। ਫਿਰ ਤੁਸੀਂ 2-3 ਚਮਚੇ ਔਲੇ ਦਾ ਰਸ ਲੈਣਾ ਵਿੱਚੋਂ, ਅਤੇ 4 ਚਮਚੇ ਸਮਝ ਲਓ ਔਲਿਆਂ ਦਾ ਰਸ ਲੈ ਲਓ, 2 ਚਮਚੇ ਸ਼ਹਿਦ ਪਾ ਲਓ ਅਤੇ ਅੱਧਾ ਚਮਚਾ ਹਲਦੀ। ਇਹ ਮਿਕਸ ਕਰਕੇ ਖਾਓ, ਇਹ ਵੀ ਜਿਹੜਾ ਪਿਸ਼ਾਬ ਜ਼ਿਆਦਾ ਆਉਂਦਾ ਉਹਨੂੰ ਰੋਕ ਦਿੰਦਾ ਹੈਗਾ ਜੀ। ਅਤੇ ਇਹਦੇ ਵਿੱਚੋਂ ਤੁਸੀਂ ਕਾਲੀ ਮਿਰਚਾਂ, ਮਣੱਕੇ ਅਤੇ ਪਿਸਤਾ ਅਤੇ ਇਹਨਾਂ ਦੀ ਚਟਨੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। 5-7 ਦਾਣੇ ਕਾਲੀ ਮਿਰਚਾਂ ਦੇ ਪਾ ਲਏ, 5-6 ਮਣੱਕੇ ਪਾ ਲਏ, 5-6 ਦਾਣੇ ਪਿਸਤੇ ਦੇ ਪਾ ਲਏ, ਉਹ ਤੁਸੀਂ ਖਾ ਸਕਦੇ ਹੈਗੇ। ਫਿਰ ਮੇਥੀ ਦੀ ਸਬਜ਼ੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਸ਼ਾਮ ਨੂੰ ਤੁਸੀਂ ਪਾਲਕ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ, ਇਹ ਵੀ ਵਧੀਆ ਰਹਿੰਦੀ ਹੈਗੀ। ਫਿਰ ਭੁੰਨੇ ਵਿੱਚ ਛੋਲੇ ਅਤੇ ਗੁੜ ਨਾਲ 1 ਮੁੱਠੀ ਭਰ ਕੇ ਖਾ ਲਏ, ਇਹ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਿੱਚੋਂ। ਫਿਰ ਤਿਲ 1 ਚਮਚਾ ਤਿਲ ਅਤੇ ਅੱਧਾ ਚਮਚਾ ਵਿੱਚੋਂ ਅਜਵਾਇਣ, ਇਹ ਮਿਲਾ ਕੇ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਚੰਦਰ ਪ੍ਰਭਾ ਬੱਟੀ, ਇਹ ਤੁਹਾਨੂੰ ਐਮਾਜ਼ੋਨ ਤੋਂ ਤੁਸੀਂ ਮੰਗਵਾ ਕੇ ਲੈ ਸਕਦੇ ਜੀ। ਅਤੇ ਫਾਇਦੇ ਵਾਲੀ ਚੀਜ਼ ਹੈਗੀ, ਇਹ ਅਜਮਾਈ ਵੀ ਹੈਗੀ। 2-3 ਕਸਟਮਰਾਂ ਨੇ ਆਪਣੇ ਦੱਸਿਆ ਵੀ ਹੈਗਾ ਵੀ ਐਨ ਠੀਕ ਹੋ ਗਿਆ ਸਾਡਾ। ਚੰਦਰ ਪ੍ਰਭਾ ਬੱਟੀ 2 ਗੋਲੀਆਂ ਸਵੇਰ ਨੂੰ ਅਤੇ 2 ਗੋਲੀਆਂ ਸ਼ਾਮ ਨੂੰ ਐਂ ਖਾਣੀਆਂ ਹੈਗੀਆਂ ਇਹਦੇ ਵਿੱਚ। ਅੱਛਾ, ਇਹਦੇ ਵਿੱਚੋਂ ਤੁਸੀਂ ਚਲੋ ਅੱਗੇ ਜਿਹੜੇ ਕਹਿੰਦੇ ਸੀਗੇ ਆਪਣੇ ਪਿੰਡੇ ਦੇ ਖਾਜ ਖੁਰਕ ਜੀ ਰਹਿੰਦੀ ਹੈਗੀ ਉਹਦੇ ਵਿੱਚ ਜੀ, ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਨਾਰੀਅਲ ਦੇ ਤੇਲ ਦੇ ਵਿੱਚੋਂ ਸੁੰਡ ਮਿਲਾ ਕੇ ਉਹ ਤੁਸੀਂ ਮਲ ਸਕਦੇ ਹੈਗੇ। ਨਿੰਬ ਦਾ ਤੇਲ ਤੁਸੀਂ ਨਿੰਬ ਦੇ ਤੇਲ ਦੇ ਵਿੱਚੋਂ ਅਦਰਕ ਦਾ ਰਸ ਮਿਲਾ ਕੇ ਉਹ ਮਲ ਸਕਦੇ ਹੈਗੇ ਤੁਸੀਂ। ਅੱਛਾ, ਅਦਰਕ ਦਾ ਰਸ, ਨਿੰਬੂ ਦਾ ਰਸ ਅਤੇ ਚਮੇਲੀ ਦਾ ਤੇਲ, ਜੈਸਮੀਨ ਆਇਲ ਕਹਿੰਦੇ ਹੈਗੇ ਇਹਨੂੰ, ਚਮੇਲੀ ਦੇ ਤੇਲ ਨੂੰ, ਉਹ ਬਰਾਬਰ ਲੈ ਕੇ ਉਨੀਆਂ 1-1 ਚਮਚਾ ਲੈ ਕੇ ਤਿੰਨੇ ਚੀਜ਼ਾਂ ਦਾ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਤੁਲਸੀ ਦਾ ਰਸ ਦੇ ਵਿੱਚੋਂ ਤੁਸੀਂ ਮਾਝੀ ਫਲ ਪਾ ਕੇ ਉਹਦਾ ਪੇਸਟ ਬਣਾ ਲਓ, ਉਹ ਤੁਸੀਂ ਆਪਣੇ ਕਿਤੇ ਲਗਾ ਸਕਦੇ ਹੈਗੇ ਖਾਜ ਜਿੱਥੇ ਹੁੰਦੀ ਹੈ। ਜਾਂ ਫਿਰ ਤੁਸੀਂ ਐਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਤਿਲਾਂ ਦਾ ਤੇਲ ਲੈਣਾ ਹੈਗਾ 100 ਗ੍ਰਾਮ, ਉਹਦੇ ਵਿੱਚੋਂ ਤੁਸੀਂ ਆਪਣੇ ਜਿਹੜਾ ਬਾਹਰ ਘਾਹ ਹੁੰਦਾ, ਆਪਣੇ ਲਾਉਣ ਦਾ ਘਾਹ ਹੁੰਦਾ, ਉਹਦਾ ਜੂਸਰ ਹੁਣ ਪਾ ਕੇ ਤੁਸੀਂ ਜੂਸ ਜਿਹਾ ਕੱਢ ਲਓ। ਉਹਦੇ ਵਿੱਚੋਂ ਅੱਧਾ ਜੇ ਤਾਂ 50 ਗ੍ਰਾਮ ਉਹ ਜੂਸ ਕੱਢ ਲਓ, 100 ਗ੍ਰਾਮ ਤੇਲ ਇਹਨੂੰ ਪਾ ਕੇ ਆਪਣੇ, ਚਾਹੇ ਤਾਂ ਤੁਸੀਂ ਐਵੇਂ ਮਲ ਲਓ, ਚਾਹੇ ਤੁਸੀਂ ਇਹਨੂੰ ਉਬਾਲ ਲਓ ਪਾਣੀ, ਉਹਦੇ ਵਿੱਚੋਂ ਚੰਗਾ ਆ ਜਾਊਗਾ ਤੇਲ ਦੇ ਵਿੱਚੋਂ। ਉਹ ਤੇਲ ਪੁਣ ਕੇ ਤੁਸੀਂ ਆਪਣੇ ਐਂ ਵੀ ਕਰ ਸਕਦੇ ਹੈਗੇ ਇਹਦੇ ਵਿੱਚ। ਜੇ ਨਹੀਂ ਜੂਸਰ ਹੈਗਾ ਤਾਂ ਤੁਸੀਂ ਘਾਹ ਪਾ ਕੇ ਤਿਲਾਂ ਦੇ ਤੇਲ ਦੇ ਵਿੱਚੋਂ 2 ਮੁੱਠੀਆਂ ਘਾਹ ਪਾ ਕੇ ਉਹੀ ਉਬਾਲ ਲਓ, ਫਿਰ ਬਾਅਦ ਵਿੱਚ ਭੁਣ ਕੇ ਉਹ ਤੇਲ ਦੀ ਮਾਲਿਸ਼ ਕਰ ਲਓ। ਜੇ ਨਹੀਂ ਜੂਸਰ ਹੈਗਾ ਤਾਂ ਐਂ ਕਰ ਸਕਦੇ ਹੈਗੇ ਤੁਸੀਂ। ਫਿਰ ਇਹਦੇ ਵਿੱਚੋਂ ਇਹ ਖੂਨ ਦੀ ਖਰਾਬੀ ਹੁੰਦੀ ਹੈ ਜੀ ਆਪਣੇ, ਜਿਹੜੀ ਸਕਿਨ ਦੇ ਸਾਰੇ ਰੋਗ ਹੈਗੇ, ਜਿਨ੍ਹਾਂ ਨੂੰ ਕਿਸੇ ਕਿਸਮ ਦਾ ਸਕਿਨ ਦਾ ਰੋਗ ਹੈਗਾ, ਦਰਦ ਹੈਗੀ ਉਹਨੇ ਜਾਂ ਕੋਈ ਖਾਜ ਹੁੰਦੀ ਹੈਗੀ, ਉਹ ਆਪਣੇ ਗੁਲਕੰਦ ਖਾਇਆ ਕਰੇ ਜੀ। ਗੁਲਕੰਦ ਖਾਓ 2-3 ਚਮਚੇ, ਅਤੇ ਰਾਤ ਨੂੰ ਪੈਣ ਲੱਗੇ ਉਹਨੇ ਤਿਰਫਲਾ ਪਾਊਡਰ 2 ਚਮਚੇ ਪਾਣੀ ਗਲਾਸ ਮਾ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਉਹਨੇ ਤਰਿਆ ਵਾ ਪਾਣੀ ਆਪਣੇ ਪੀ ਚੱਲੋ, ਇਹਦੇ ਵੀ ਸਕਿਨ ਸਾਰੀ ਵਧੀਆ ਚੀਜ਼ ਕਰ ਦੂਗਾ ਜੀ। ਫਿਰ ਮੂੰਗਫਲੀ ਦਾ ਤੇਲ ਜਿਹੜਾ ਹੁੰਦਾ ਉਹ ਤੁਸੀਂ ਆਪਣੇ ਲਗਾਓ, ਜਿਨ੍ਹਾਂ ਦੇ ਦਰਦ ਹੈਗੀ, ਭਾਵੇਂ ਖੁਰਕ ਹੁੰਦੀ ਹੈਗੀ, ਮੂੰਗਫਲੀ ਦਾ ਤੇਲ ਵੀ ਬਹੁਤ ਵਧੀਆ ਚੀਜ਼ ਰਹਿੰਦਾ ਹੈਗਾ ਇਹਦੇ ਵਿੱਚੋਂ। ਫਿਰ ਤੁਸੀਂ ਆਪਣੇ ਪਾਣੀ ਦੇ ਵਿੱਚੋਂ ਫਟਕੜੀ ਪਾ ਕੇ ਚੰਗੀ ਪਾਣੀ ਆਪਣੇ ਉਹਦੇ ਨਾਲ ਤੁਸੀਂ ਆਪਣੇ ਜਿੱਥੇ ਸਾਰੇ ਪਿੰਡੇ 'ਤੇ ਆਪਣੇ ਗਿੱਲਾ ਜਿਹਾ ਕੱਪੜਾ ਕਰਕੇ ਉਹਦੇ ਵਿੱਚੋਂ ਪਹਿਲਾਂ ਪਾਣੀ ਬਣਾ ਲਓ ਤੁਸੀਂ ਫਟਕੜੀ ਪਾ ਕੇ, ਫਿਰ ਗਿੱਲਾ ਕੱਪੜਾ ਇੱਕ ਰੁਮਾਲ ਜਿਹਾ ਲੈ ਕੇ ਛੋਟਾ, ਉਹਨੂੰ ਭਿਓ ਕੇ ਵਿੱਚੋਂ ਅਤੇ ਸਾਰੇ ਪਿੰਡੇ 'ਤੇ ਉਹ ਫੇਰੀ ਚੱਲੋ, ਇਹਦੇ ਨਾਲ ਵੀ ਸਾਰੀ ਆਪਣੇ ਦੂਰ ਹੋ ਜੂਗੀ। ਫਿਰ 100 ਗ੍ਰਾਮ ਤੁਸੀਂ ਧਨੀਆ ਲੈਣਾ ਹੈਗਾ, 100 ਗ੍ਰਾਮ ਤੁਸੀਂ ਸੌਂਫ ਲੈਣੀ ਹੈਗੀ, ਅਤੇ ਵਿੱਚੋਂ ਇੰਨੀ ਕੁ 100 ਗ੍ਰਾਮ ਹੈ ਤੁਸੀਂ ਭਾਵੇਂ ਮਿਸ਼ਰੀ ਪਾ ਲਓ ਜਾਂ ਖੰਡ ਪਾ ਲਓ। 2 ਚਮਚੇ ਤੁਸੀਂ ਆਪਣੇ ਸਵੇਰ ਸਾਂਝੇ 2 ਚਮਚੇ ਸਵੇਰ ਨੂੰ ਖਾ ਲਏ, 2 ਚਮਚੇ ਸ਼ਾਮ ਨੂੰ ਖਾ ਲਏ, ਇਹ ਵਧੀਆ ਚੀਜ਼ ਰਹੂਗੀ ਸਾਰੇ ਆਪਣੇ। ਇਹ ਵੀ ਖੁਰਕ ਨੂੰ ਹਟਾ ਦਿੰਦੀ ਹੈਗੀ ਜੀ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਚਲੋ ਠੀਕ ਹੈ ਇੰਨੇ ਕੁ ਬਥੇਰੇ ਹੈਗੇ। ਜਿਹੜੇ ਕਹਿੰਦੇ ਬੁੱਲ ਫੜਦਾ ਹੈਗਾ, ਪਤਾ ਰਿੰਡੀ ਦੇ ਤੇਲ ਦੀ ਮਾਲਿਸ਼ ਕਰਕੇ ਦੇਖ ਲਵੇਂ ਜੀ ਉਹਨੂੰ, ਬੁੱਲਾਂ ਦੇ ਉੱਤੇ ਰਿੰਡੀ ਦਾ ਤੇਲ ਮਾਲਿਸ਼ ਉਹ ਕਰਕੇ ਟਰਾਈ ਕਰਕੇ ਦੇਖ ਸਕਦੇ ਹੈਗੇ। ਫਿਰ ਜਿਹੜਾ ਕਹਿੰਦੇ ਸੀਗੇ ਹਰਨੀਆਂ ਪੁੱਛਦੇ ਸੀਗੇ, ਉਹ ਪਿਛਲੀ ਵੀਕ ਪੁੱਛਦੇ ਸੀਗੇ ਜਦ ਰਹਿ ਗਿਆ ਸੀਗਾ ਮੇਰਾ,
ਉਹਦੇ ਵਿੱਚੋਂ ਤੁਸੀਂ ਬ੍ਰਿਜ਼ ਬਾਧਿਕਾ ਬੱਟੀ ਹੈ ਜੀ, ਬ੍ਰਿਜ਼ੀ ਬਾਧਿਕਾ ਬੱਟੀ, ਇਹ 2 ਗੋਲੀਆਂ ਤੁਸੀਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ। ਹਰੜਾਂ ਦਾ ਕਾੜਾ ਬਣਾ ਦੇਣਾ ਪਹਿਲਾਂ 1 ਕੱਪ, ਜਿਸ ਤਰ੍ਹਾਂ ਹਰੜਾਂ ਦੀ ਪਾ ਕੇ ਚਾਹ ਜੀ ਬਾਲ ਬਣਾ ਲਓ, ਉਹਦੇ ਨਾਲ ਤੁਸੀਂ ਲੈਣੀਆਂ ਹੈਗੀਆਂ। ਇਹ ਵਧੀਆ ਚੀਜ਼ ਰਹਿੰਦੀ। ਜਾਂ ਫਿਰ ਤੁਸੀਂ ਅਦਰਕ ਦਾ ਮੁਰੱਬਾ, ਇਹ ਜੇ ਤੁਹਾਨੂੰ ਬਣਿਆ ਬਣਾਇਆ ਮਿਲਦਾ, 2 ਚਮਚੇ ਅਦਰਕ ਦਾ ਮੁਰੱਬਾ ਖਾ ਲਓ, ਇਹ ਵੀ ਬਹੁਤ ਵਧੀਆ ਚੀਜ਼ ਰਹਿੰਦਾ ਜੀ ਹਰਨੀਆਂ ਵਾਸਤੇ। ਜਿਹੜੇ ਕਹਿੰਦੇ ਸੀਗੇ ਉਹਨੇ ਹੱਥ ਕੰਬਦੇ ਹੈਗੇ, ਉਹਦੇ ਭੰਗਰੇ ਦੇ ਬੀਜ ਹੁੰਦੇ ਜੀ, ਭੰਗਰੇ ਦੇ ਬੀਜ, ਉਹ ਤੁਸੀਂ ਉਹਨਾਂ 2 ਚਮਚੇ ਤੁਸੀਂ ਉਹਨਾਂ ਪਾਊਡਰ ਬਣਾ ਕੇ ਉਹਨਾਂ ਦਾ, ਜਾਂ ਜੇ ਤੁਹਾਨੂੰ ਪਾਊਡਰ ਮਿਲਦਾ ਹੈਗਾ ਤਾਂ 2 ਚਮਚੇ ਉਹ ਅਤੇ 1 ਚਮਚਾ ਦੇਸੀ ਘੀ ਦਾ, ਇਹ ਮਿਕਸ ਕਰਕੇ ਤੁਸੀਂ ਆਪਣੇ ਖਾਣਾ ਹੈਗਾ ਜੀ। ਅਤੇ ਜੇ ਮੇਰਾ ਘਰ ਦਾ ਵਰਤਿਆ ਵਾ ਨੁਕਸਾ ਮੈਂ ਤੁਹਾਨੂੰ ਦੱਸਦਾ ਜੀ, ਠੀਕ ਵੀ ਹੋ ਗਏ ਸੀਗੇ। ਮੈਂ ਵਰਤਿਆ ਤਾਂ ਇਹਦੇ ਵਾਸਤੇ ਨਹੀਂ ਸੀ ਵਰਤਿਆ ਜੀ, ਵੀ ਹੱਥ ਕੰਬ ਦੇ ਵਾਸਤੇ ਮੈਂ ਸਪੈਸ਼ਲੀ ਦਿੱਤਾ ਸੀਗਾ। ਮੈਂ ਦਿੱਤਾ ਸੀਗਾ ਆਪਣੇ, ਜਿਸ ਤਰ੍ਹਾਂ ਨੀਂਦ ਨਹੀਂ ਸੀ ਆਉਂਦੀ, ਉਹਦੇ ਵਾਸਤੇ ਯੂਜ਼ ਕਰਿਆ ਸੀਗਾ ਜੀ ਨੁਕਸਾ ਇਹ। ਮੇਰੀ ਵਾਈਫ ਨੂੰ ਨੀਂਦ ਨਹੀਂ ਸੀ ਆਉਂਦੀ, 7-8 ਮਹੀਨੇ ਦੀ ਗੱਲ ਹੈ। ਫਿਰ ਮੈਂ ਉਹਨੂੰ ਦੇਣ ਲੱਗ ਗਿਆ ਖਸਖਸ ਅਤੇ ਅਸ਼ਵਗੰਧਾ ਅਤੇ ਆਪਣੇ ਬ੍ਰਹਮੀ ਪਾਊਡਰ। ਇਹ ਮੈਂ ਤਾਂ ਐਂ ਕਰਿਆ ਤੇ ਖਾਣੇ ਨੂੰ ਤੁਹਾਨੂੰ ਪਤਾ ਹੀ ਹੈ ਇਹੋ ਜਿਹੀਆਂ ਹੁੰਦੀਆਂ ਜਨਾਨੀਆਂ। ਪੰਜੀਰੀ ਬਣਾ ਲਈ ਅਸੀਂ, ਜਿਸ ਤਰ੍ਹਾਂ ਘਰ ਪੰਜੀਰੀ ਬਣਾਉਂਦੇ ਹਾਂ ਆਪਣੇ ਸਾਰੀਆਂ ਚੀਜ਼ਾਂ ਪਾ ਕੇ, ਸਾਰੇ ਡਰਾਈ ਫਰੂਟ ਪਾ ਕੇ ਉਸ ਤਰ੍ਹਾਂ ਪੰਜੀਰੀ ਬਣਾ ਲਈ। ਉਹਦੇ ਵਿੱਚ ਮੈਂ ਹੀ ਪੰਜੀਰੀ ਬਣਾ ਕੇ ਤੁਸੀਂ ਸਾਰੀਆਂ ਚੀਜ਼ਾਂ ਤਿੰਨੇ ਜਿਹੜੀਆਂ ਤੁਹਾਨੂੰ ਦੱਸੀਆਂ ਹੈਗੀਆਂ, ਇਹਦੇ 1 ਚਮਚਾ ਪੰਜੀਰੀ ਮੈਂ ਮਿਲਾ ਕੇ 2-3 ਚਮਚੇ ਪੰਜੀਰੀ ਲੈ ਲਈ, 1 ਚਮਚਾ ਜਾਂ 1.5 ਚਮਚਾ ਇਹ ਤਿੰਨੇ ਦਵਾਈਆਂ ਦਾ ਮਿਲਾ ਕੇ ਇਹ ਲੱਗ ਗਿਆ ਜੀ ਖਿਲਾਉਣ। ਇਹਦੇ ਹੱਥ ਕੰਬਣੇ ਦੇ ਵੀ ਠੀਕ ਹੋ ਗਈ। ਦਿੱਤਾ ਨੀਂਦ ਵਾਸਤੇ ਸੀਗਾ, ਪਰ ਉਹਨੇ ਹੱਥ ਕੰਬਣੇ ਇਹਦੇ ਬੰਦ ਹੋ ਗਏ ਜੀ। ਇਹ ਟਰਾਈ ਕਰਕੇ ਦੇਖ ਲਵੇਂ ਜੀ। ਅੱਗੇ ਬਲੱਡ ਪ੍ਰੈਸ਼ਰ ਵਾਸਤੇ ਪੁੱਛਦੇ ਸੀਗੇ। ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਐਪਲ ਦਾ ਜੂਸ ਪੀ ਸਕਦੇ ਹੈਗੇ ਨਿੰਮ ਨਿਚੋੜ ਕੇ, ਅਤੇ ਚੁਕੰਦਰ ਦਾ ਜੂਸ ਤੁਸੀਂ ਪੀ ਸਕਦੇ ਹੈਗੇ ਨਿੰਮ ਨਿਚੋੜ ਕੇ। ਫਿਰ ਤਰਬੂਜ ਬਹੁਤ ਵਧੀਆ ਚੀਜ਼ ਹੈ ਜੀ, ਤਰਬੂਜ ਦਾ ਜੂਸ, ਇਹ ਤੁਸੀਂ ਆਪਣੇ ਨਿੰਬੂ ਨਿਚੋੜ ਕੇ ਥੋੜ੍ਹਾ ਜਿਹਾ ਇਹ ਪੀ ਲਿਆ ਕਰੋ। ਇਹ ਬਹੁਤ ਵਧੀਆ ਚੀਜ਼ ਹੈ ਇਹਦੇ ਵਾਸਤੇ। ਜੇ ਦਵਾਈ ਦੀ ਤਰ੍ਹਾਂ ਲੈਣਾ ਹੈਗਾ ਤਾਂ ਤੁਸੀਂ ਅਸਗੰਧ ਲੈਣੀ ਹੈਗੀ ਅਤੇ ਸੂਰਜਮੁਖੀ ਦੇ ਬੀਜ ਫਰਾਈ ਕਰਨੇ, ਕੱਚੇ ਬੀਜ ਲੈਣੇ ਹੈਗੇ, ਰੌ ਜਿਹਨਾਂ ਨੂੰ ਕਹਿੰਦੇ ਹੈਗੇ, ਉਹ ਤੁਸੀਂ ਆਪਣੇ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ ਗਾਜਰਾਂ ਦਾ ਜੂਸ ਪੀ ਸਕਦੇ ਹੈਗੇ, ਵਧੀਆ ਚੀਜ਼ ਹੈ ਗਾਜਰਾਂ ਦਾ ਜੂਸ, ਨਿੰਬੂ ਨਿਚੋੜ ਕੇ ਤੁਸੀਂ ਇਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਜੇ ਤੁਹਾਨੂੰ ਬਾਹਲੇ ਕਈ ਵਾਰੀ ਹੋ ਜਾਂਦਾ ਵੀ ਦਿਲ ਬੇਚੈਨ ਜਿਹਾ ਹੋਣ ਲੱਗ ਜਾਂਦਾ ਹੈਗਾ, ਤੁਸੀਂ ਉਹਦੇ ਵਿੱਚੋਂ ਤੁਸੀਂ ਆਪਣੇ ਸ਼ੱਕਰ ਲੈ ਲੈਣੀ ਹੈਗੀ 200 ਗ੍ਰਾਮ, ਅਤੇ ਵਿੱਚੋਂ ਕਤੀਰਾ ਗੋਂਦ ਪੀਸਿਆ ਵਾ ਪਾ ਲੈਣਾ ਹੈਗਾ 2 ਬੜੇ ਚਮਚੇ। ਇਹ ਮਿਕਸ ਕਰਕੇ ਤੁਸੀਂ ਰੱਖ ਲਓ ਅਤੇ ਇਹਦੇ ਵਿੱਚੋਂ ਦੇ 2-3 ਚਮਚੇ ਤੁਸੀਂ ਖਾ ਲਏ। ਜਾਂ ਤੁਹਾਨੂੰ ਲੱਗਦਾ ਵੀ ਮੇਰਾ ਦਿਲ ਘਬਰਾਉਂਦਾ, ਹਾਈ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਗਿਆ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਸਫੇਦ ਪਿਆਜ਼ ਦਾ ਰਸ ਤੁਸੀਂ ਆਪਣੇ ਲੈ ਸਕਦੇ ਹੈਗੇ, ਸਫੇਦ ਪਿਆਜ਼ ਦਾ ਰਸ 2 ਚਮਚੇ ਲੈ ਕੇ 1 ਚਮਚਾ ਵਿੱਚੋਂ ਸ਼ਹਿਦ ਮਿਲਾ ਕੇ ਇਹ ਤੁਸੀਂ ਖਾਲੀ ਪੇਟ ਉੱਠ ਕੇ ਖਾ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ। ਅਤੇ ਅਨਾਰ ਦਾ ਜੂਸ ਜਿੰਨਾ ਤੁਸੀਂ ਪੀਣਾ ਉਹਦੇ ਵਿੱਚ 2 ਚਮਚੇ ਅਦਰਕ ਦਾ ਰਸ, ਇਹ ਮਿਕਸ ਕਰਕੇ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਟਮਾਟਰ ਦਾ ਜੂਸ ਵਧੀਆ ਰਹਿੰਦਾ ਇਹਦੇ ਵਿੱਚ 1 ਕੱਪ ਟਮਾਟਰ ਦੇ ਜੂਸ ਦੇ ਵਿੱਚੋਂ 1 ਚਮਚਾ ਤੁਸੀਂ ਸ਼ਹਿਦ, ਇਹ ਮਿਕਸ ਕਰਕੇ ਆਪਣੇ ਪੀਣਾ ਹੈਗਾ ਜੀ ਤੁਸੀਂ। ਫਿਰ ਜੇ ਤੁਹਾਨੂੰ ਇੱਥੇ ਮਿਲਦੀ ਹੈਗੀ ਅਸਗੰਧ 50 ਗ੍ਰਾਮ ਲੈਣੀ ਹੈਗੀ, ਪਿੱਪਲਾ ਮੂਲ ਇਹ 50 ਗ੍ਰਾਮ ਲੈਣੀ ਹੈਗੀ ਜੇ ਤੁਹਾਨੂੰ ਇੱਥੇ ਮਿਲਦੀ ਪਿੱਪਲਾ ਮੂਲ, ਇਹ 2 ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਤੁਸੀਂ ਥੋੜ੍ਹੀ ਜਿਹੀ ਸੌਗੀ 15-20 ਦਾਣੇ ਇਹ ਆਪਣੇ ਤੁਸੀਂ ਲੈਣੇ ਹੈਗੇ ਗੁਲਾਬ ਜਲ ਦੇ ਵਿੱਚੋਂ, ਰੋਜ਼ ਵਾਟਰ ਦੇ ਵਿੱਚੋਂ ਭਿਓ ਕੇ ਰੱਖ ਦੇਣੇ ਹੈਗੇ ਰਾਤ ਨੂੰ, ਅਤੇ ਸਵੇਰ ਨੂੰ ਇਹ ਐਨ ਚੱਬ ਕੇ ਖਾ ਲੈਣੇ। ਜਿਹੜਾ ਪਾਣੀ ਹੋਊਗਾ ਉਹ ਵੀ ਆਪਣੇ ਤੁਸੀਂ ਆਪਣੇ ਪੀ ਲੈਣਾ ਹੈਗਾ। ਇਹ ਵੀ ਬਲੱਡ ਪ੍ਰੈਸ਼ਰ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਤਰਬੂਜ ਦੇ ਬੀਜ ਲੈ ਸਕਦੇ ਹੈਗੇ ਇਹਦੇ ਵਿੱਚੋਂ। ਤਰਬੂਜ ਦੇ ਬੀਜ 50 ਗ੍ਰਾਮ ਲੈ ਲਓ, ਖਸਖਸ 50 ਗ੍ਰਾਮ ਲੈ ਲਓ, ਇਹ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚ। ਜਿਹੜੇ ਕਹਿੰਦੇ ਤੇ ਖੱਟੇ ਢਕਾ ਜੇ ਆਉਂਦੇ ਹੈਗੇ, ਉਹ ਤੁਸੀਂ ਔਲਿਆਂ ਦਾ ਰਸ ਲੈ ਲੈਣਾ ਹੈਗਾ 1 ਚਮਚਾ ਜਾਂ ਅੱਧਾ ਚਮਚਾ ਤੁਸੀਂ ਦੇਸੀ ਘੀ ਦਾ ਫਰਾਈ ਪੈਨ ਮਾ ਛੱਡ ਕੇ ਤੁਸੀਂ ਉਹਨੇ 5-6 ਚਮਚੇ ਔਲਿਆਂ ਦਾ ਰਸ ਵਿੱਚੋਂ, ਜਿਸ ਤਰ੍ਹਾਂ ਤੜਕ ਜਿਹਾ ਲੈਣਾ, ਉਹਨੂੰ ਤੜਕਾ ਜਿਹਾ ਲਗਾ ਦੇਣਾ, ਪਹਿਲਾਂ ਕੀ ਗਰਮ ਕਰ ਲਓ, ਉੱਪਰ 'ਤੇ ਔਲਿਆਂ ਦਾ ਰਸ ਪਾ ਕੇ ਇਹ ਤੁਸੀਂ ਉਹਨੇ ਪੀ ਲਓ। ਇਹਦੇ ਨਾਲ ਤੁਸੀਂ ਉਹਨੇ ਖੱਟੇ ਢਕਾ ਸਾਰੇ ਹਟ ਜਾਂਦੇ। ਜਾਂ ਤੁਸੀਂ ਆਪਣੇ ਜੀਰਾ ਜਿਹੜਾ ਹੁੰਦਾ, ਜੀਰੇ ਦੀ ਆਪਣੇ ਚਾਹ ਬਣਾ ਕੇ ਤੁਸੀਂ ਇਹ ਪੀ ਲਓ, ਵਿੱਚੋਂ ਤੁਸੀਂ ਕਾਲੀ ਮਿਰਚ ਪਾ ਸਕਦੇ, ਨੂਣ ਪਾ ਸਕਦੇ, ਜੀਰਾ, ਇਹਦੀ ਚਾਹ ਜੀ ਬਣਾ ਕੇ ਉਹਨੇ ਪੀ ਲਓ। ਜਾਂ ਫਿਰ ਤੁਸੀਂ ਉਹਨੇ ਮੁਰਲੀ ਦੇ ਅੱਧੇ ਕੱਪ ਰਸ ਦੇ ਵਿੱਚੋਂ ਸ਼ੱਕਰ ਮਿਲਾ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਜੇ ਤੁਹਾਨੂੰ ਚੁਰਕਾ ਮਿਲਦਾ ਹੈਗਾ, ਬਣਿਆ ਬਣਾਇਆ ਅਰਕ ਹੁੰਦਾ ਜੀ ਚੁਰਕਾ, ਅਜਵਾਇਣ ਦਾ, ਸੌਂਫ ਦਾ, ਪੁਦੀਨੇ ਦਾ, ਇਹੋ ਜਿਹੀਆਂ ਚੀਜ਼ਾਂ ਦਾ ਅਰਕ ਬਣਾਇਆ ਹੁੰਦਾ ਚੁਰਕਾ ਕਹਿੰਦੇ ਉਹਨੂੰ, ਉਹ ਤੁਸੀਂ ਲੈ ਸਕਦੇ ਹੈਗੇ।
ਫਿਰ ਕੇਲਾ ਜਾਂ ਤੁਸੀਂ ਖਾਂਦੇ ਉਹਦੇ ਉੱਤੇ ਛੋਟੀ ਇਲਾਇਚੀ ਦਾ ਪਾਊਡਰ ਛਿੜਕ ਕੇ ਸਵਾਰ ਕੇ ਉਹ ਤੁਸੀਂ ਆਪਣੇ ਲੈ ਕਰੋ। ਫਿਰ ਨਾਰੀਅਲ ਦਾ ਪਾਣੀ ਤੁਸੀਂ ਉਹਨੇ ਪੀ ਸਕਦੇ ਹੈਗੇ, ਜਾਂ ਫਿਰ ਰੋਟੀ ਖਾਣੇ ਦੇ ਬਾਅਦ 1-2 ਲੌਂਗ ਮੂੰਹਾਂ ਪਾ ਕੇ ਉਹਨੂੰ ਚੂਸੀ ਚੱਲੇ, ਉਹ ਵੀ ਉਹਨੇ ਫਾਇਦਾ ਕਰ ਦਿੰਦਾ ਹੈਗਾ ਜੀ। ਇਹਦੇ ਵਿੱਚ ਜਿਹੜੇ ਕਹਿੰਦੇ ਸੀਗੇ ਉਹਨੇ ਥਾਇਰਾਇਡ ਵਾਸਤੇ ਕਹਿੰਦੇ ਸੀਗੇ, ਉਹ ਤਾਂ ਉਹਨੇ ਪਿਆਜ਼ ਦਾ, ਚੁਕੰਦਰ ਦਾ, ਕਾਲਾ ਨੂਣ, ਮੂਲੀ, ਸ਼ਲਗਮ, ਫੁੱਲ ਮਖਾਣੇ, ਇਹ ਚੀਜ਼ਾਂ ਦਾ ਯੂਜ਼ ਕरें ਜ਼ਿਆਦਾ। ਫਿਰ 1 ਚਮਚਾ ਇਹਦੇ ਵਿੱਚੋਂ ਮਲੱਠੀ ਤੁਸੀਂ ਲੈ ਸਕਦੇ ਹੈਗੇ, ਮਲੱਠੀ ਪਾ ਕੇ ਮੂੰਹਾਂ ਚੂਸੀ ਗਏ ਭਾਵੇਂ, ਉਹ ਲੈ ਸਕਦੇ ਹੈਗੇ। ਫਿਰ ਦਾਲਚੀਨੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ, ਦਾਲਚੀਨੀ ਤੁਸੀਂ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ 10 ਮੂਲ ਰੀਸਟ, ਉਹ ਜਿਹੜਾ ਹੁੰਦਾ ਉਹ 20 ml ਤੁਸੀਂ ਲੈਣਾ ਹੈਗਾ, ਸਮਝ ਲਓ 3 ਚਮਚੇ, ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਅਤੇ ਇਹਦੇ ਕਚਨਾਰ ਗੁੱਗਲ ਦੀਆਂ ਗੋਲੀਆਂ, ਇਹ ਬਹੁਤ ਫਾਇਦਾ ਕਰਦੀਆਂ ਜੀ ਇਹਦੇ ਵਿੱਚ ਥਾਇਰਾਇਡ ਵਾਲਿਆਂ ਨੂੰ। ਕਚਨਾਰ ਗੁੱਗਲ ਦੀਆਂ ਗੋਲੀਆਂ 2 ਗੋਲੀਆਂ ਸਵੇਰ ਨੂੰ ਲੈਣੀਆਂ, 2 ਗੋਲੀਆਂ ਤੁਸੀਂ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਅਤੇ ਜਿਹੜੇ ਖੂਨ ਦੀ ਸਰਕੂਲੇਸ਼ਨ ਵਾਸਤੇ ਕਹਿੰਦੇ ਜਿਹੜੇ ਹੱਥ ਪੈਰ ਸੌਂਦੇ ਹੈਗੇ ਜਿਨ੍ਹਾਂ ਦੇ, ਉਹ ਤੁਸੀਂ 2 ਛੁਹਾਰੇ ਲੈ ਕੇ ਉਹਨੂੰ ਪਾਣੀ ਵਿੱਚ ਉਬਾਲ ਲੈਣਾ ਹੈਗਾ, ਸਖਤ ਹੁੰਦੇ ਆ ਉਹ, ਉਬਾਲ ਕੇ ਜ਼ਿਆਦਾ ਗਲ ਜੇ ਗਏ ਗੁਟਕਾਂ ਕੱਢ ਕੇ ਉਹ ਖਾ ਲਓ, ਵਧੀਆ ਚੀਜ਼ ਰਹੂਗੀ ਸਾਡੇ ਵਾਸਤੇ। ਨਹੀਂ ਤਾਂ ਆਪਾਂ 1 ਮੁੱਠੀ ਮਾਹਾਂ ਦੀ ਦਾਲ ਲੈਣੀ ਹੈਗੀ, ਕਾਲੇ ਮਾਂਹ ਜਿਹੜੇ ਹੁੰਦੇ, ਕਾਲੇ ਮਾਂਹ ਜਿਸ ਤਰ੍ਹਾਂ ਆਪਾਂ ਦਾਲ ਬਣਾਉਂਦੇ ਉਸ ਤਰ੍ਹਾਂ ਆਪਣੇ ਧਰ ਦੇਣੇ ਹੈਗੇ। ਠੀਕ, ਉਹਦੇ ਵਿੱਚੋਂ 1 ਚਮਚਾ ਸੁੰਢ ਦਾ ਪਾਉਣਾ ਹੈਗਾ, 2-3 ਕਲੀਆਂ ਲਸਣ ਦੀਆਂ ਪਾਉਣੀਆਂ ਹੈਗੀਆਂ, ਉਹ ਤੁਸੀਂ ਆਪਣੇ ਉਬਾਲ ਲੈਣਾ। ਨੂਣ ਪਾ ਸਕਦੇ ਹੈਗੇ ਇਹਦੇ ਵਿੱਚੋਂ, ਜ਼ਿਆਦਾ ਮੂੰਹ ਫੁੱਟ ਗਏ ਉਹਦੇ ਮਾਹਾਂ ਦੀ ਦਾਲ ਦੇ, ਬਸ ਉਹ ਤੁਸੀਂ ਆਪਣੇ ਦਾਲ ਖਾਓ ਭਾਵੇਂ ਨਾ ਖਾਓ, ਉਹਦਾ ਜਿਹੜਾ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਪਾ ਲਿਓ, ਉਹ ਪਾਣੀ ਤੁਸੀਂ ਪੀਣਾ ਹੈਗਾ। ਸਾਰਾ ਅਸਰ ਪਾਣੀ ਮਾ ਆ ਜਾਂਦਾ ਦਾਲ ਦਾ ਵੀ ਅਤੇ ਉਹਨੇ ਲਸਣ ਦਾ, ਅਦਰਕ ਦਾ, ਉਹ ਤੁਸੀਂ ਪੀਓ। ਇਹਦੇ ਨਾਲ ਸਾਰੀ ਬਲੱਡ ਸਰਕੂਲੇਸ਼ਨ ਹੈ, ਜਿਹੜੇ ਹੱਥ ਪੈਰ ਸੌਂਦੇ ਆ ਉਹ ਠੀਕ ਹੋ ਜਾਓਗੇ ਤੁਸੀਂ। ਫਿਰ ਕਰੇਲੇ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ, ਇਹਦੇ ਵਿੱਚ ਕਰੇਲਾ ਖਾਓ ਤੁਸੀਂ ਜ਼ਿਆਦਾ। ਫਿਰ ਉਹਨੇ ਸ਼ਹਿਦ ਲੈਣਾ ਹੈਗਾ 200 ਗ੍ਰਾਮ, ਅਕਰਕਰਾ ਲੈਣਾ ਹੈਗਾ 25 ਗ੍ਰਾਮ, ਇਹ ਦੋਆਂ ਨੂੰ ਮਿਕਸ ਕਰ ਲੈਣਾ ਹੈਗਾ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਖਾਣਾ ਹੈਗਾ। ਫਿਰ ਆਪਣੇ ਸੁੰਡ ਅਤੇ ਇੱਕ ਦਵਾਈ ਆਉਂਦੀ ਹੈਗੀ ਅਗਰ, ਉਹ ਤੁਸੀਂ ਲੈਣੀ ਹੈਗੀ। ਇਹਦਾ ਬਰਾਬਰ 2 ਚੀਜ਼ਾਂ ਲੈਣੀਆਂ। ਇਹਦਾ ਚਮਚੇ ਜਾਂ 1.5 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ ਰੋਜ਼, ਇਹ ਵੀ ਸਰਕੂਲੇਸ਼ਨ ਵਾਸਤੇ ਠੀਕ ਰਹਿੰਦੀ ਹੈਗੀ। ਜਿਹੜੇ ਕਹਿੰਦੇ ਸੀਗੇ ਲੱਤਾਂ ਦਾ ਦਰਦ ਰਹਿੰਦਾ ਹੈਗਾ, ਉਹ ਤੁਸੀਂ ਫੁੱਲ ਮਖਾਣੇ ਦੇਸੀ ਘੀ ਉਹਨੇ ਭੁੰਨ ਕੇ ਥੋੜ੍ਹਾ ਜਿਹਾ, ਉਹ 10-15 ਫੁੱਲ ਮਖਾਣੇ ਦੇਸੀ ਘੀ ਜਾਂ 1 ਵਾਰੀ ਉਹ ਭੁੰਨ ਕੇ ਰੱਖ ਲਓ, ਰੋਜ਼ ਦੇ ਨਾਲੋਂ 1 ਵਾਰੀ ਪਾਊਡਰ 100-200 ਗ੍ਰਾਮ ਭੁੰਨ ਕੇ ਰੱਖ ਲਓ ਤੁਸੀਂ ਦੇਸੀ ਘੀ ਉਹਨੇ 15-20 ਫੁੱਲ ਮਖਾਣੇ ਰੋਜ਼ ਖਾ ਲਏ ਆਪਣੇ ਉਹਦੇ ਨਾਲ। ਜਾਂ ਫਿਰ ਆਪਣੇ ਤੁਸੀਂ ਐਂ ਕਰ ਸਕਦੇ ਹੈਗੇ, 1 ਕੱਪ ਦੁੱਧ ਦਾ ਲੈ ਕੇ ਵਿੱਚ 2-3 ਕਲੀਆਂ ਲਸਣ ਦੀਆਂ ਪਾ ਕੇ ਉਬਾਲਣੀਆਂ ਹੈਗੀਆਂ ਉਹਨੂੰ ਚੰਗੀ ਤਰ੍ਹਾਂ। ਫਿਰ 1 ਚਮਚਾ ਤੁਸੀਂ ਔਲਾ ਪਾਊਡਰ ਲੈ ਕੇ ਉਹ ਖਾ ਕੇ ਮੂੰਹ 'ਚ ਉੱਪਰ 'ਤੇ ਲਸਣ ਵਾਲਾ ਦੁੱਧ ਪੀ ਲੈਣਾ ਹੈਗਾ। ਇਹ ਲੱਤਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ, ਜਿਹੜੇ ਲੱਤਾਂ ਭਿੰਨੀਆਂ ਵਾ ਦਰਦ ਹੁੰਦਾ, ਉਹ ਵਧੀਆ ਚੀਜ਼ ਹੈਗੀ। ਫਿਰ ਤੁਸੀਂ ਆਪਣੇ ਰੋਟੀ ਖਾਣੇ ਦੇ ਬਾਅਦ ਪਪੀਤਾ ਰੋਜ਼ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਲੱਤਾਂ ਦੇ ਦਰਦ ਵਾਸਤੇ। ਜਾਂ ਉਹਦੇ ਵਿੱਚੋਂ ਤੁਸੀਂ ਆਪਣੇ 2-3 ਅਦਰਕ, ਜ਼ਿਆਦਾ ਅਦਰਕ ਨੂੰ ਥੋੜ੍ਹਾ ਕੱਟ ਕੇ ਵਿੱਚੋਂ ਪਪੀਤੇ ਦੇ ਵਿੱਚੋਂ ਉਹ ਪਾ ਕੇ ਖਾ ਲਓ, ਨਹੀਂ ਤਾਂ ਜੂਸ ਜਿਹਾ ਕੱਢ ਕੇ ਪਾ ਲਓ, ਪੀ ਸਕਦੇ ਹੈਗੇ। ਫਿਰ ਇਹਦੇ ਪਪੀਤੇ ਦੇ ਰਸ ਦੇ ਵਿੱਚੋਂ ਆਇਆ ਅਦਰਕ ਅਤੇ ਰਸ ਅਤੇ ਪਪੀਤੇ ਦਾ ਰਸ ਮਿਲਾ ਕੇ ਮਾਲਿਸ਼ ਵੀ ਕਰ ਸਕਦੇ ਹੈਗੇ, ਜਿਹਦੇ ਉੱਤੇ ਲੱਤਾਂ 'ਤੇ ਸਾਰਾ ਦੁਖਦਾ ਹੈਗਾ। ਅੱਗੇ ਜਿਹੜੇ ਸੰਗ੍ਰਹਿਣੀ ਕਹਿੰਦੇ ਸੀਗੇ, ਉਹਦੇ ਵਾਸਤੇ ਤੁਸੀਂ ਆਪਣੇ ਕੱਚਾ ਪਪੀਤਾ ਲੈ ਕੇ ਉਹਦੀ ਸਬਜ਼ੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਨਹੀਂ ਤਾਂ ਐਂ ਕਰੋ, ਕੱਚੇ ਪਪੀਤੇ ਨੂੰ 200 ਗ੍ਰਾਮ ਪਾਣੀ ਵਿੱਚ ਪਾ ਕੇ, ਇੱਕ ਥੋੜ੍ਹਾ ਕੱਚਾ ਪਪੀਤਾ ਅੰਦਾਜ਼ੇ ਨਾਲ ਲੈ ਲਓ, ਕੌਲੀ ਅੱਧਾ ਕੌਲੀ, ਉਹਨੂੰ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਛੋਟੇ ਟੁਕੜੇ ਕਰਕੇ ਉਬਾਲ ਲਓ ਉਹਨੂੰ। ਫਿਰ ਉਹ ਤੁਸੀਂ ਪਾਣੀ ਉਹ ਪੀ ਲਿਆ ਕਰੋ, ਭਾਵੇਂ ਉਹਨੇ ਕਾਲਾ ਨੂਣ ਪਾ ਕੇ, ਜਿਸ ਤਰ੍ਹਾਂ ਸੂਪ ਜੀ ਮੰਗਣਾ ਪਾਣੀ ਜਾਂ ਪੀ ਲਿਆ ਕਰੋ। ਐਨ ਤੁਹਾਡੀ ਸੰਗ੍ਰਹਿਣੀ ਵਾਸਤੇ ਵਧੀਆ ਚੀਜ਼ ਹੈਗੀ ਜੀ। ਫਿਰ ਨਹੀਂ ਤਾਂ 100 ਗ੍ਰਾਮ ਤੁਸੀਂ ਸੁੱਕਾ ਧਨੀਆ ਲੈਣਾ, 25 ਗ੍ਰਾਮ ਵਿੱਚ ਕਾਲਾ ਨੂਣ ਪਾਉਣਾ ਹੈਗਾ ਇਹਦੇ ਵਿੱਚ। ਫਿਰ 1 ਚਮਚਾ ਸਵੇਰ ਨੂੰ, 1 ਚਮਚਾ ਤੁਸੀਂ ਉਹਨੂੰ ਸ਼ਾਮ ਨੂੰ, ਜੇ ਜ਼ਿਆਦਾ ਤਾਂ 3 ਟਾਈਮ ਵੀ ਲੈ ਸਕਦੇ, ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ। ਇਹ ਜਿਹੜੇ ਰੋਟੀ ਖਾ ਕੇ ਫਟਾਫਟ ਬਾਥਰੂਮ ਭੱਜ ਲੈਂਦੇ, ਵਧੀਆ ਚੀਜ਼ ਹੈਗੀ ਉਹਨਾਂ ਵਾਸਤੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੱਸੀ ਦੇ ਵਿੱਚ ਆਪਣੇ ਦਹੀਂ ਦੀ ਲੱਸੀ ਦੇ ਵਿੱਚ ਹਿੰਗ ਪਾ ਕੇ ਚੁਟਕੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਇਹਦੇ ਵਿੱਚ ਆਉਂਦਾ ਹੈਗਾ ਆਪਣੇ ਕੂੜਾ ਸੱਕ ਜਾਂ ਕੂੜਾ ਛਾਲ, ਐਂ ਲਿਖਿਆ ਹੋਊਗਾ ਉਹਦੇ ਉੱਤੇ, ਉਹ ਤੁਸੀਂ ਆਪਣੇ ਇਹਦੇ ਦਹੀਂ ਦੇ ਵਿੱਚੋਂ ਕੌਲੀ ਦਹੀਂ ਦੀ ਲੈ ਲੈਣੀ ਹੈ, 2 ਚਮਚੇ ਪਾ ਕੇ, ਇਹ ਤੁਸੀਂ ਖਾਣੇ ਹੈਗੇ ਜੀ। ਅਤੇ ਰੋਟੀ ਰਾਟੀ ਬੰਦ ਕਰੋ, ਦਹੀਂ 'ਤੇ ਜ਼ਿਆਦਾ ਜ਼ੋਰ ਖਾਓ, ਜਿਵੇਂ ਸੰਗ੍ਰਹਿਣੀ ਵਾਲੇ ਨੂੰ ਦਹੀਂ 'ਤੇ ਜ਼ਿਆਦਾ ਜ਼ੋਰ ਦੇਣਾ ਹੈਗਾ। ਇਹ ਤੁਸੀਂ ਆਪਣੇ 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਖਾ ਲਿਆ ਕਰੋ, ਇਹਦੇ ਵਿੱਚ ਵਧੀਆ ਚੀਜ਼ ਹੈਗੀ ਇਹ ਜੀ। ਜਾਂ ਫਿਰ ਆਪਣੇ ਇਹਦੇ ਵਿੱਚੋਂ ਸੁੱਕੇ ਜਿਹੜੇ ਔਲੇ ਹੁੰਦੇ ਹੈਗੇ, ਉਹਨਾਂ ਨੂੰ ਪਾਣੀ ਨਾਲ ਭਿਓ ਲੈਣਾ ਤੁਸੀਂ ਜੀ। 100 ਗ੍ਰਾਮ ਸੁੱਕੇ ਔਲੇ ਲੈ ਲਓ, ਪਾਣੀ ਨਾਲ ਭਿਓ ਕੇ ਜਦ ਨਰਮ ਜੇ ਹੋ ਗਏ ਉਹ, ਫਿਰ ਉਹਦੇ ਵਿੱਚੋਂ ਤੁਸੀਂ ਉਹਨੇ ਬਾਹਰ ਕੱਢ ਕੇ ਥੋੜ੍ਹੇ
ਕੱਢ ਕੇ ਉਹਦੇ ਵਿੱਚੋਂ 100 ਗ੍ਰਾਮ ਤੁਸੀਂ ਕਾਲਾ ਨੂਣ ਇਹ ਮਿਕਸ ਕਰਕੇ ਰੱਖ ਲੈਣਾ। ਫਿਰ ਗਿੱਲੇ ਤਾਂ ਹੋਣਗੇ ਹੀ, ਉਹ ਜਿੱਦਾਂ ਬੇਰ ਦੀਆਂ ਗੁਠਲੀਆਂ ਜਿਹੀਆਂ ਹੁੰਦੀਆਂ ਉੱਡੀ ਉੱਡੀ ਤੁਸੀਂ ਗੋਲੀਆਂ ਬਣਾ ਲੈਣੀਆਂ ਉਹਦੀਆਂ। ਉਹ ਆਪਣੇ 2 ਗੋਲੀਆਂ ਪਾ ਕੇ ਰੋਟੀ ਖਾਣੇ ਤੋਂ ਬਾਅਦ, ਜਾਂ ਤੁਸੀਂ ਜਦ ਮਰਜ਼ੀ ਥੋੜ੍ਹਾ ਜੀਅ ਕਰਦਾ ਉਹ ਖਾ ਲਓ ਤੁਸੀਂ। ਫਿਰ ਅੰਬ ਦੀ ਗੁਠਲੀ ਦੇ ਵਿੱਚੋਂ ਜਿਹੜੀ ਗੁਠਲੀ ਹੁੰਦੀ ਹੈ ਮੰਜਰੀ ਕਹਿੰਦੇ ਉਹਨੂੰ ਜੀ, ਉਹ ਤੁਸੀਂ ਆਪਣੇ 2 ਇੱਕ ਸਵੇਰ ਨੂੰ ਇੱਕ ਸ਼ਾਮ ਨੂੰ ਉਹ ਖਾ ਲਿਆ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਜੀ ਇਹਦੇ ਵਾਸਤੇ ਜੀ। ਜਾਂ ਫਿਰ ਜਿਹੜਾ ਮਾਜੂ ਫਲ ਹੁੰਦਾ, ਇੱਕ ਮਾਜੂ ਫਲ ਲੈ ਕੇ ਉਹਨੂੰ ਉਹਨੇ ਦੁੱਧ ਲੈ ਕੇ ਥੋੜ੍ਹਾ ਜਿਹਾ ਉਹਦੇ ਵਿੱਚੋਂ ਘਸਾਣਾ ਹੈਗਾ ਜੀ, ਜਿਸ ਤਰ੍ਹਾਂ ਆਪਣਾ ਚੰਦਨ ਘਸਾਉਂਦੇ ਉਹਨੇ ਟਿੱਕਾ ਲਗਾਉਣੇ ਨੂੰ, ਇਸ ਤਰ੍ਹਾਂ ਲੇਪ ਜਿਹਾ ਬਣ ਜਾਊਗਾ ਥੋੜ੍ਹਾ। ਜਦ 1 ਚਮਚਾ ਲੇਪ ਦਾ ਬਣ ਗਿਆ ਸਾਰਾ, ਉਹ ਤੁਸੀਂ ਉਹਨੇ ਲੈਣਾ ਹੈਗਾ ਜੀ। ਇਹਦੇ ਨਾਲ ਵੀ ਸੰਗ੍ਰਹਿਣੀ ਠੀਕ ਹੋ ਜਾਂਦੀ ਹੈ ਜੀ। ਜਿਹੜੇ ਅੱਗੇ ਕਹਿੰਦੇ ਸੀਗੇ ਆਪਣੇ ਲੀਵਰ ਦੇ ਵਿੱਚੋਂ ਸੋਜਾ ਹੈਗਾ ਜਾਂ ਲੀਵਰ ਵਧਿਆ ਵਾ ਹੈਗਾ, ਉਹਦੇ ਵਾਸਤੇ ਤੁਸੀਂ ਜਿਹੜੀ ਹਰੀ ਮੇਥੀ ਹੁੰਦੀ ਇਹਦਾ ਜੂਸ ਆਪਣੇ ਕੱਢ ਕੇ ਪੀ ਲੈ ਕਰੋ 5-7 ਚਮਚੇ। ਇਹੀ ਵਧੀਆ ਚੀਜ਼ ਹੈਗਾ। ਫਿਰ ਔਲੇ ਦਾ ਜੂਸ ਲੈਣਾ ਹੈਗਾ ਤਾਂ ਤੁਸੀਂ ਇੱਕ ਮਗਾਂ ਜਿਹੜੀਆਂ ਹੁੰਦੀਆਂ, ਇੱਕ ਮਗ ਦਾ ਪਾਊਡਰ ਬਣਾ ਲੈਣਾ ਹੈਗਾ, ਚਾਹੇ ਤਾਂ ਔਲੇ ਦੇ ਜੂਸ ਦੇ ਵਿੱਚ ਵੀ ਮਿਕਸ ਕਰਕੇ ਪੀ ਲਓ, ਨਹੀਂ ਤਾਂ ਪਾਊਡਰ ਲੈ ਕੇ ਉੱਪਰ ਤੇ ਔਲੇ ਦਾ ਜੂਸ ਪੀ ਲਓ। ਇਹ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਦਹੀਂ ਦੇ ਵਿੱਚੋਂ ਹਲਦੀ ਤੁਸੀਂ ਆਪਣੇ ਲੈ ਸਕਦੇ ਹੈਗੇ, 1 ਚਮਚਾ 1 ਕੌਲੀ 1 ਚਮਚਾ ਦਹੀਂ ਹਲਦੀ ਪਾ ਕੇ ਉਹ ਲੈ ਸਕਦੇ ਹੈਗੇ। ਫਿਰ ਗ੍ਰੇਪ ਫਰੂਟ ਦਾ ਜੂਸ ਵਧੀਆ ਰਹਿੰਦਾ ਹੈਗਾ ਇਹਦੇ ਵਿੱਚੋਂ। ਫਿਰ ਕੁਆਦ ਦਾ ਗੁੱਦਾ, ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀਗਾ, 2 ਇੰਚ ਦਾ 2-2.5 ਇੰਚ ਦਾ ਟੁਕੜਾ ਲੈ ਕੇ ਉਹਨੂੰ ਭੁੰਨ ਕੇ ਥੋੜ੍ਹਾ ਜਿਹਾ ਘੀ ਦੇ ਵਿੱਚ ਉਹਦੇ ਵਿੱਚ ਆਪਣੇ ਸੀ ਸਾਲਟ ਪਾ ਲਓ ਅਤੇ ਆਪਣੇ ਸਿੰਧਾ ਨੂਣ ਪਾ ਲਓ, ਇਹ ਪਾ ਕੇ ਖਾਓ। ਇਹ ਵੀ ਲੀਵਰ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਲੌਕੀ ਦਾ ਜੂਸ ਤੁਸੀਂ ਪੀ ਸਕਦੇ ਹੈਗੇ, ਲੌਕੀ ਦਾ ਜੂਸ ਵਧੀਆ ਚੀਜ਼ ਹੈਗੀ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਜਿਹੜਾ ਸੌਗੀ ਹੁੰਦੀ ਹੈ, ਸੌਗੀ ਦੇ 20-25 ਦਾਣੇ ਪਾਣੀ ਮੈਂ ਭਿਓ ਕੇ ਰੱਖ ਦਿਓ ਰਾਤ ਨੂੰ, ਸਵੇਰ ਨੂੰ ਆਪਣੇ ਪਾਣੀ ਪੀ ਲਓ ਅਤੇ ਆਪਣੇ ਸੌਗੀ ਖਾ ਲਓ। ਇਹ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਆਪਣੇ ਨਿੰਬੂ ਇਹਦੇ ਵਿੱਚੋਂ ਵਧੀਆ ਚੀਜ਼ ਰਹਿੰਦਾ ਜੀ, ਨਿੰਬੂ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਚਲੋ ਫਿਰ ਬੈਂਗਣਾ ਦਾ ਭੋਥਾ ਤੁਸੀਂ ਆਪਣੇ ਬਗੈਰ ਮਿਰਚਾਂ ਪਾਏ ਤੇ ਕਾਲੀ ਮਿਰਚ ਪਾ ਕੇ ਬੈਂਗਣਾ ਦਾ ਭੋਥਾ ਲੈ ਲਓ। ਫਿਰ ਕਰੇਲੇ ਦਾ ਜੂਸ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਜਿਹੜਾ ਕੱਚਾ ਪਪੀਤਾ ਤੋੜਦੇ ਹੈਗੇ 5-7 ਬੂੰਦਾਂ ਤੁਸੀਂ ਆਪਣੇ, ਚਾਹੇ ਤਾਂ ਕੇਲੇ ਦੇ ਵਿੱਚੋਂ ਪਾ ਕੇ ਖਾ ਲਓ, ਚਾਹੇ ਨਹੀਂ ਤਾਂ ਜਿਹੜਾ ਪਤਾਸਾ ਹੁੰਦਾ ਉਹ ਪਾ ਕੇ ਖਾ ਸਕਦੇ, ਨਹੀਂ ਖੰਡ ਦੇ ਵਿੱਚੋਂ ਹੀ ਪਾ ਕੇ ਭਾਵੇਂ ਖਾ ਲਓ ਕੱਚੇ ਪਪੀਤੇ ਦੀਆਂ ਦੁੱਧ ਦੀਆਂ। ਫਿਰ ਹਰੜ ਬੇੜਾ ਮਗਾਂ ਇਹ ਬਰਾਬਰ ਲੈ ਕੇ ਇਹਦੇ 2 ਚਮਚੇ ਲੈ ਕੇ ਉਹਦੀ ਚਾਹ ਜੀ ਬਣਾ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਚਲੋ ਠੀਕ ਹੈ ਜੀ। ਫਿਰ ਠੀਕ ਹੈ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਜਿਹੜੇ ਰਹਿ ਗਏ ਅਗਲੇ ਹਫ਼ਤੇ ਸਹੀ ਜੀ। ਥੈਂਕ ਯੂ। ਓਕੇ ਜੀ ਸਾਰੇ ਸਰੋਤੇ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਜਗਵੀਰ ਸਿੰਘ ਜੀ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ। ਇਹ ਆਪਣੀ ਇੰਨੀ ਮਿਹਨਤ ਕਰਕੇ ਸਾਡੇ ਲਈ ਲੈ ਕੇ ਆਉਂਦੇ ਨੇ ਇਲਾਜ, ਤੇ ਲਿਖ ਜ਼ਰੂਰ ਲਿਆ ਕਰੋ ਤੁਸੀਂ, ਤੇ ਫਿਰ ਉਹਨਾਂ 'ਤੇ ਅਮਲ ਕਰ ਸਕਦੇ ਹਾਂ। ਧੰਨਵਾਦ ਇੱਕ ਵਾਰੀ ਫਿਰ ਇਹਨਾਂ ਦਾ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।